ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਗਵਾਂਢੀ ਦੇਸ਼ ਪਾਕਿਸਤਾਨ ਤੋਂ ਖਬਰ ਆ ਰਹੀ ਹੈ ਕਿ ਉੱਥੇ ਵੱਡੀ ਪੱਧਰ ਦੇ ਉੱਪਰ ਹੜ੍ਹ ਆਇਆ ਹੈ ਤੇ ਕਈ ਮੌਤਾਂ ਹੋਣ ਦੀ ਵੀ ਖਬਰ ਹੈ। ਹਾਂਜੀ, ਪਾਕਿਸਤਾਨ ਦੇ ਖੈਬਰ ਪਖਤੂਨਖਵਾ ਇਲਾਕੇ 'ਚ ਜਿਹੜੀ ਸਵਾਤ ਨਦੀ ਹੈ ਉਸ 'ਚ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ, ਉੱਥੇ ਹੜ੍ਹ ਆਇਆ ਹੋਇਆ। ਇਸ ਕਰਕੇ 17 ਲੋਕਾਂ ਦੀ ਡੈਥ ਹੋ ਗਈ ਹੈ, ਜਿਹਦੇ 'ਚ ਹਜੇ ਵੀ ਬਹੁਤ ਸਾਰੇ ਲੋਕ ਹੈਗੇ ਉਹ ਲਾਪਤਾ ਨੇ। ਇੱਕ ਪਰਿਵਾਰ ਦੇ ਤਾਂ ਜੀ 9 ਜੀ ਬਹਿ ਗਏ ਇਸ ਨਦੀ, ਇਸ ਦਰਿਆ 'ਚ। ਤੇ ਇਹ ਜਿਹੜੇ ਲਾਸ਼ਾਂ ਕੱਢੀਆਂ ਗਈਆਂ ਹੈਗੀਆਂ ਸਵਾਤ ਨਦੀ ਤੋਂ, ਤਕਰੀਬਨ ਦੱਸਿਆ ਜਾ ਰਿਹਾ ਕਿ 17 ਜਿਹੜੇ ਡੈਡ ਬੋਡੀਜ਼ ਹੈਗੇ ਆ ਉਹਨਾਂ ਨੂੰ ਰਿਕਵਰ ਕੀਤਾ ਗਿਆ ਤੇ ਉਹਨਾਂ ਨੂੰ ਇੱਕ ਕਚਰਾ ਲਿਜਾਣ ਵਾਲੀ ਗੱਡੀ 'ਚ ਲੈ ਕੇ ਜਾਇਆ ਗਿਆ। ਉਸ ਨੂੰ ਲੈ ਕੇ ਉੱਥੋਂ ਦੀ ਜਿਹੜੀ ਪਾਰਲੀਮੈਂਟ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਇਸ਼ੂ ਵੀ ਬਣਿਆ। ਉੱਥੇ ਜਿਹੜਾ ਆਜ਼ਮਾ ਬੁਖਾਰੀ ਹੈਗੇ ਆ ਪੰਜਾਬ ਦੇ ਸੂਚਨਾ ਮੰਤਰੀ, ਉਹਨਾਂ ਨੇ ਕਿਹਾ ਕਿ ਜੇ ਬਚਾ ਨਹੀਂ ਸਕੇ ਉਹਨਾਂ ਬੰਦਿਆਂ ਨੂੰ ਤਾਂ ਘੱਟੋ ਘੱਟ ਸਨਮਾਨਿਤ ਢੰਗ ਨਾਲ ਉਹਨਾਂ ਨੂੰ ਘਰ ਤੋਂ ਪਹੁੰਚਾ ਸਕਦੇ ਸੀਗੇ। ਇਹ ਹੈਗਾ ਜੀ ਮਾਜਰਾ। ਤੇ ਜਿਹੜੀ ਸਵਾਤ ਨਦੀ ਹੈ ਉਹ ਆਪਣੇ ਉਫਾਨ ਤੇ ਚੱਲ ਰਹੀ ਹੈ। ਉੱਥੇ ਪ੍ਰੀ ਮੌਨਸੂਨ ਜਿਹੜੀ ਰੇਨ ਹੋਈ ਹੈ, ਜਿਹੜਾ ਮੀਂਹ ਪਿਆ ਗਾ ਪ੍ਰੀ ਮੌਨਸੂਨ, ਉਸ ਕਰਕੇ ਹੀ ਉੱਥੇ ਇੱਕ ਕਹਿ ਲਓ ਕਿ ਫਲੈਸ਼ ਫਲੱਡ ਵਰਗੀ ਸਥਿਤੀ ਬਣੀ ਹੈ ਤੇ ਉੱਥੇ ਬਹੁਤ ਜ਼ਿਆਦਾ ਉਫਾਨ ਤੇ ਨਦੀ ਹੈਗੀ ਆ। ਤੇ ਹਜੇ ਵੀ ਮਤਲਬ ਖੈਬਰ ਪਖਤੂਨਖਵਾ ਇਲਾਕੇ ਦੇ ਬਹੁਤ ਸਾਰੇ ਥਾਵਾਂ ਏਦਾਂ ਦੀਆਂ ਹੈਗੀਆਂ ਜਿੱਥੇ ਕਟਾਅ ਵੀ ਹੋਏ ਨੇ ਤੇ ਜਿੱਥੇ ਪਿੰਡ ਦੇ ਪਿੰਡ ਹੀ ਮਤਲਬ ਉਜੜੇ ਨੇ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਏਅਰ ਇੰਡੀਆ ਨੇ 4 ਕਰਮਚਾਰੀਆਂ ਤੋਂ ਅਸਤੀਫਾ ਮੰਗਿਆ ਹੈ, ਕਿਉਂਕਿ ਇੱਕ ਵੀਡੀਓ ਲਗਾਤਾਰ ਟਵਿੱਟਰ ਤੇ ਇੰਸਟਾਗ੍ਰਾਮ ਤੇ ਵਾਇਰਲ ਹੁੰਦੀ ਮੈਂ ਵੀ ਦੇਖੀ ਹੈ ਤੇ ਹੋਰ ਵੀ ਸਾਡੇ ਸਰੋਤਿਆਂ ਨੇ ਵੇਖੀ ਹੋਊਗੀ। ਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਏਅਰ ਇੰਡੀਆ ਦੇ ਹੀ ਕਰਮਚਾਰੀ ਨੇ ਜਿਹੜੇ ਕਿ ਘਟਨਾ ਦਾ ਪਤਾ ਲੱਗ ਜਾਣ ਤੋਂ ਬਾਅਦ ਵੀ ਜਸ਼ਨ ਮਨਾ ਰਹੇ ਨੇ ਇਸ ਤਰੀਕੇ ਦੇ ਨਾਲ। ਤੇ ਉਹ ਕੀ ਗੱਲਬਾਤ ਸੀ ਜੀ ਸਾਰੀ, ਉਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਸੀ? ਦੇਖੋ, ਉਦਾਂ ਤਾਂ ਇਹ ਵੀਡੀਓ 8 ਦਿਨ ਪੁਰਾਣਾ ਹੈਗਾ ਜਦੋਂ ਘਟਨਾ ਵਾਪਰਦੀ ਹੈਗੀ ਆ। 13 ਜੂਨ ਨੂੰ ਘਟਨਾ ਹੁੰਦੀ ਹੈ ਤੇ ਉਦੋਂ ਬਾਅਦ ਦਾ ਹੈਗਾ 21 ਜੂਨ ਦਾ ਇਹ ਵੀਡੀਓ ਦੱਸਿਆ ਜਾ ਰਿਹਾ, ਜਿਹਦੇ ਵਿੱਚ ਜਿਹੜੇ ਗਰਾਊਂਡ ਹੈਂਡਲਿੰਗ ਸਟਾਫ ਦੇ ਕਰਮਚਾਰੀ ਹੈਗੇ ਆ ਉਹ ਪਾਰਟੀ ਕਰ ਰਹੇ ਸੀਗੇ, ਆਫਿਸ 'ਚ ਨੱਚ ਟੱਪ ਰਹੇ ਸੀ, ਗਾਣੇ ਗਾ ਰਹੇ ਸੀਗੇ। ਤੇ ਉਸ ਤੋਂ ਇਹ ਗੁੜਗਾਉਂ ਦਾ ਆਫਿਸ ਸੀਗਾ ਜੀ ਏਅਰ ਇੰਡੀਆ ਦਾ। ਤੇ ਉਹਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਲੋਕਾਂ 'ਚ ਗੁੱਸਾ ਚੜਿਆ ਕਿ ਹਜੇ ਤਾਂ ਏਅਰ ਇੰਡੀਆ ਕਰਕੇ 270 ਲੋਕਾਂ ਦੀ ਡੈਥ ਹੋਈ ਹੈ ਤੇ ਤੁਸੀਂ ਆਪਣੇ ਆਫਿਸ 'ਚ ਨੱਚ ਰਹੇ ਹੋ, ਟੱਪ ਰਹੇ ਹੋ, ਪਾਰਟੀਆਂ ਕਰ ਰਹੇ ਹੋ। ਤੇ ਖਬਰ ਵਾਇਰਲ ਹੋਣ ਤੋਂ ਬਾਅਦ ਹੀ DGCA ਨੇ ਐਕਸ਼ਨ ਲਿਆ ਤੇ 3 ਅਫਸਰਾਂ ਨੂੰ ਪਹਿਲਾਂ ਵੀ ਹਟਾਇਆ ਗਿਆ ਸੀਗਾ 21 ਜੂਨ ਨੂੰ, ਤੇ ਹੁਣ 4 ਹੋਰ ਜਿਹੜੇ ਉੱਥੋਂ ਦੇ ਉਸ ਆਫਿਸ ਦੇ ਮੇਨ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਵੀ ਅਸਤੀਫਾ ਦੇਣ ਵਾਸਤੇ ਕਿਹਾ ਹੈ। ਤੇ ਕਿਹਾ ਹੈਗਾ ਕਿ ਇਹ ਜਿਹੜਾ ਪ੍ਰੋਟੋਕੋਲ ਹੈ ਉਹਦਾ ਗੰਭੀਰ ਉਲੰਘਣ ਹੈ, ਇਹ ਦੱਸਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਗੁੱਸਾ ਤਾਂ ਚੜ੍ਹਨਾ ਹੀ ਸੀ, ਕਿਉਂਕਿ ਗੁਜਰਾਤ ਦੇ ਜਿਹੜੇ ਸਾਬਕਾ CM ਨੇ ਵਿਜੇ ਰੂਪਾਣੀ, ਉਹ ਵੀ ਉਸ ਫਲਾਈਟ 'ਚ ਸੀਗੇ। ਮਤਲਬ ਬਹੁਤ ਵੱਡੇ ਵੱਡੇ ਬੰਦੇ ਵੀ ਸੀ ਉਸ ਫਲਾਈਟ 'ਚ। ਤੇ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਕਿੰਨੇ ਸਾਰੇ ਤਾਂ ਬੱਚੇ ਸੀ, ਕਿੰਨੀਆਂ ਮਹਿਲਾਵਾਂ ਸੀ, 114 ਮਹਿਲਾਵਾਂ ਸੀਗੀਆਂ, 11 ਬੱਚੇ ਸੀਗੇ, 2 ਤਾਂ ਜਮਾਂ ਨਵਜਾਤ ਸ਼ਿਸ਼ੂ ਸੀ, ਜਮਾਂ ਛੋਟੇ ਬੱਚੇ ਸੀਗੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਗੁੱਸਾ ਤਾਂ ਜਾਇਜ਼ ਹੈ ਕਿ ਤੁਸੀਂ ਸਿਰਫ 8 ਹੀ ਦਿਨ ਹੋਏ ਸੀ ਉਸ ਸਾਰੇ ਕੰਮ ਨੂੰ, ਤੇ ਤੁਸੀਂ ਸਾਰਾ ਤੁਹਾਡਾ ਜਿਹੜਾ ਕੰਮ ਵੀ ਹੈ ਉਹ ਗਰਾਊਂਡ ਹੈਂਡਲਿੰਗ ਦਾ ਕੰਮ ਹੈ ਤੇ ਤੁਸੀਂ ਆਫਿਸ 'ਚ ਪਾਰਟੀ ਕਰ ਰਹੇ ਹੋ। ਤੁਹਾਡੇ ਤੇ ਇੱਕ ਵੱਡੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਗਰਾਊਂਡ ਹੈਂਡਲਿੰਗ ਵਾਲਿਆਂ ਨੇ ਪ੍ਰੋਪਰ ਤਰੀਕੇ ਨਾਲ ਫਲਾਈਟ 'ਚ ਚੈੱਕਅਪ ਨਹੀਂ ਕੀਤੇ ਸੀਗੇ, ਇਸ ਕਰਕੇ ਵੀ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਮੈਨੂੰ ਲੱਗਦਾ ਕਿ ਇਹ ਜਿਹੜਾ ਇਸ ਕਿਸਮ ਦਾ ਵੀਡੀਓ ਨਹੀਂ ਆਉਣਾ ਚਾਹੀਦਾ ਸੀਗਾ ਤੇ 에ਅਰਲਾਈਨਸ ਤੇ ਹੁਣ ਵੱਡੇ ਸਵਾਲ ਚੁੱਕੇ ਜਾ ਰਹੇ ਨੇ। ਤੇ ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਕੁਝ ਦਿਨ ਤਾਂ ਸੀਰੀਅਸਲੀ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਤੇ ਜੋ ਕਮੀਆਂ ਹੈਗੀਆਂ ਉਹਨਾਂ ਤੇ ਕਰਨਾ ਚਾਹੀਦਾ। ਇਹ ਜਿਹੜਾ ਗੁੱਸਾ ਹੈਗਾ ਉਹ ਲੋਕਾਂ ਦਾ ਜਾਇਜ਼ ਹੈ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਇਹਨਾਂ ਤੇ।
ਜੀ। ਉਧਰ ਖਬਰ ਇਹ ਆ ਰਹੀ ਹੈ ਕਿ ਤੁਸੀਂ ਕੱਲ ਵੀ ਇਹ ਸਾਂਝ ਪਾਈ ਸੀ ਕਿ 100 ਸਾਲ ਪੂਰੇ ਹੋਣ ਜਾ ਰਹੇ ਨੇ ਆਰਐਸਐਸ ਦੇ, ਇਸ ਨੂੰ ਲੈ ਕੇ ਵੱਡੇ ਪ੍ਰੋਗਰਾਮ ਵੀ ਹੋਣੇ ਨੇ ਤੇ ਅੱਜ ਮੋਹਨ ਭਾਗਵਤ ਹੁਣੀ ਬੋਲੇ ਨੇ, ਕੀ ਕੁਝ ਕਹਿ ਰਹੇ ਨੇ ਉਹ? ਜਿੱਦਾਂ ਕੱਲ ਤੁਸੀਂ ਦੱਸ ਰਹੇ ਸੀ ਕਿ ਇਹਨਾਂ ਨੇ ਸੈਕੂਲਰਿਜ਼ਮ ਦੀ ਗੱਲ ਕੀਤੀ ਹੈ, ਇਹ ਸੰਵਿਧਾਨ ਦੇ ਵਿੱਚ ਤਬਦੀਲੀਆਂ ਦੀ, ਹੋਰ ਕੀ ਗੱਲਬਾਤ ਅੱਜ ਹੋਈ ਹੈ? ਹਾਂਜੀ, ਉਹ ਤਾਂ ਖੈਰ ਇਸ਼ੂ ਹੀ ਬਣ ਗਿਆ ਹੈਗਾ। ਜਿਹੜੀ ਚੀਜ਼ ਤੇ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਦੱਤਾਤਰੇ ਹਸਬੋਲੇ ਜਿਹੜਾ ਇਹਨਾਂ ਦਾ ਸੈਕੰਡ ਇਨ ਚੀਫ ਹੈਗਾ ਆਰਐਸਐਸ ਦਾ, ਜੀ। ਉਹਨੇ ਕਿਹਾ ਸੀਗਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰਿਜ਼ਮ ਸ਼ਬਦ ਨਹੀਂ ਹੋਣਾ ਚਾਹੀਦਾ, ਨਾ ਸੋਸ਼ਲਿਜ਼ਮ ਸ਼ਬਦ ਹੋਣਾ ਚਾਹੀਦਾ। ਇਹਦੇ ਤੇ ਅੱਜ ਹੂੰ, ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਹਨਾਂ ਨੇ ਵੀ ਬਿਆਨ ਦੇ ਦਿੱਤਾ ਹੈ ਤੇ ਕਿਹਾ ਹੈਗਾ ਕਿ ਹਾਂ, ਸੈਕੂਲਰਿਜ਼ਮ ਸ਼ਬਦ ਇੰਡੀਆ ਦਾ ਨਹੀਂ ਹੈ, ਸੈਕੂਲਰਿਜ਼ਮ ਸ਼ਬਦ ਨਹੀਂ ਹੋਣਾ ਚਾਹੀਦਾ ਕਨਸਟੀਟਿਊਸ਼ਨ 'ਚ। ਉਹਨਾਂ ਨੇ ਵੀ ਅੱਜ ਇੱਕ ਬਿਆਨ ਦਿੱਤਾ ਹੈ ਤੇ ਐਂ ਹੀ ਮੈਨੂੰ ਲੱਗਦਾ ਗਾ ਕਿ ਜਿਹੜੇ 100 ਸਾਲ ਹੋ ਰਹੇ ਨੇ, ਜਿਹੜਾ ਇਹਨਾਂ ਦਾ ਸੈਂਕੜਿਆਂ ਆਪਾਂ ਕਹਿ ਲਓ ਕਿ ਜਿਹੜੀ ਸ਼ਤਾਬਦੀ ਵਰਸ਼ ਜਿਹੜਾ ਇਹ ਮਨਾ ਰਹੇ ਨੇ, ਉਹਦੇ 'ਚ ਇਹ ਕਈ ਕਿਸਮ ਦੇ ਪ੍ਰੋਗਰਾਮ ਕਰਨਗੇ ਤੇ ਆਪਣੀ ਜਿਹੜੀ ਹਿੰਦੂਤਵ ਵਾਲੀ ਆਈਡੀਓਲੋਜੀ ਉਹਨੂੰ ਇੱਕ ਹਿਸਾਬ ਨਾਲ ਪੁਸ਼ ਕਰਨਗੇ ਲਗਾਤਾਰ। ਉਸ ਤੇ ਹੀ ਅਗਲੇ ਕੰਮ ਵੀ ਕਰ ਰਹੇ ਨੇ ਤੇ ਦੱਸਿਆ ਜਾ ਰਿਹਾ ਹੈਗਾ ਕਿ 26 ਅਗਸਤ ਤੋਂ ਇਹ ਜਿਹੜੇ ਕਾਰਜਕ੍ਰਮ ਹੈਗੇ ਆ ਇਹ ਸ਼ੁਰੂ ਹੋ ਜਾਣਗੇ। ਦਿੱਲੀ 'ਚ 3 ਦਿਨ ਦਾ ਪਹਿਲਾਂ ਤਾਂ ਇਹ ਇੱਕ ਆਖਿਆਨ ਦਾ ਸਰਕਲਾ ਰੱਖਣਗੇ, ਯਾਨੀ ਕਿ ਆਪਾਂ ਕਹਿ ਲਈਏ ਕਿ ਇੱਕ ਗੱਲਬਾਤ ਪੂਰੀ ਉਹ ਇੱਕ ਹਿਸਾਬ ਨਾਲ ਰਾਊਂਡ ਟੇਬਲ ਮੀਟਿੰਗਸ ਹੋਣਗੀਆਂ ਦਿੱਲੀ 'ਚ 3 ਦਿਨ ਤੱਕ। ਫਿਰ 2 ਅਕਤੂਬਰ ਨੂੰ ਇਸ ਵਾਰ ਦੁਸਹਿਰਾ ਪੈ ਰਿਹਾ ਹੈਗਾ, ਵਿਜੇ ਦਸ਼ਮੀ ਜਿਹਨੂੰ ਕਹਿੰਦੇ ਹੈਗੇ ਆ, ਤੇ ਦੁਸਹਿਰੇ ਵਾਲੇ ਦਿਨ ਇਹ ਮਤਲਬ ਇਹ ਜਿਹੜੇ ਕਾਰਿਆਕ੍ਰਮ ਹੈਗੇ ਆ ਇਹ ਉਹ ਸਭ ਤੋਂ ਵੱਡਾ ਮਨਾਣਗੇ ਤੇ ਜੀ। ਨਾਗਪੁਰ ਦੇ ਵਿੱਚ ਜਿਹੜਾ ਜਿੱਥੇ ਆਰਐਸਐਸ ਦਾ ਹੈੱਡਕੁਆਟਰ, ਉੱਥੇ ਸਭ ਤੋਂ ਵੱਡਾ ਇਹ ਪ੍ਰੋਗਰਾਮ ਕਰਨਗੇ। ਮੈਨੂੰ ਲੱਗਦਾ ਗਾ ਕਿ ਇਹ ਕੁਝ ਚੀਜ਼ਾਂ ਇਹ ਕੰਪਲੀਟ ਵੀ ਕਰ ਚੁੱਕੇ ਨੇ, ਜਿਵੇਂ ਆਪਾਂ ਕਹਿ ਲਈਏ ਕਿ ਇੱਕ ਆਰਐਸਐਸ ਦਾ ਜਿਹੜਾ ਨੈਟਵਰਕ ਹੈ ਅੱਜ ਦੇ ਟਾਈਮ ਹਿੰਦੀ ਬੈਲਟ 'ਚ ਖਾਸ ਕਰ, ਉਹ ਅਗਲੇ ਠੀਕ ਠਾਕ ਫੈਲਾ ਚੁੱਕੇ ਨੇ। ਐਜੂਕੇਸ਼ਨ ਤੇ ਮੀਡੀਆ ਤੇ ਇਨ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦੀ ਵੀ ਜਿਹੜੀ ਗੱਲ ਹੈ, ਜਿਵੇਂ ਅੱਜ ਦੇ ਟਾਈਮ ਇੰਡੀਆ ਦੇ ਹਰ ਯੂਨੀਵਰਸਿਟੀ ਦੇ ਵੀਸੀ, ਕਿਤੇ ਨਾ ਕਿਤੇ ਹਰ ਯੂਨੀਵਰਸਿਟੀ ਦਾ ਵੀਸੀ ਆਰਐਸਐਸ ਨਾਲ ਜੁੜਿਆ ਹੋਇਆ ਹੈ। ਹੁਣ ਜਿਹੜੀਆਂ ਨਵੀਆਂ ਭਰਤੀਆਂ ਵੀ ਹੋਈਆਂ ਨੇ ਕਾਲਜਾਂ 'ਚ, ਯੂਨੀਵਰਸਿਟੀਆਂ 'ਚ, ਉਹਨਾਂ 'ਚ ਵੀ ਆਰਐਸਐਸ ਬੈਕਗਰਾਉਂਡ ਦੇ ਲੋਕ ਆ ਰਹੇ ਨੇ। ਇੰਡੀਅਨ ਮੀਡੀਆ ਦਾ ਜਿਹੜਾ ਹਾਲ ਹੈ ਉਹਦੇ 'ਚ ਵੀ ਆਪਾਂ ਲਗਾਤਾਰ ਦੇਖਦੇ ਹਾਂ ਕਿ ਕਿਵੇਂ ਮਾਈਨੋਰਟੀਜ਼ ਦੀ ਲਗਾਤਾਰ ਬੈਸ਼ਿੰਗ ਹੁੰਦੀ ਹੈ ਉਹਦੇ 'ਚ, ਤੇ ਹਿੰਦੂਤਵਾ ਦਾ ਆਈਡੀਆ ਪੁਸ਼ ਕੀਤਾ ਜਾਂਦਾ ਹੈ ਤੇ ਨੈਰੇਟਿਵ ਵਾਲੇ ਜਾਂ ਫਿਰ ਸਿੱਖਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਅਗਲਿਆਂ ਦਾ ਕਬਜ਼ਾ ਹੋ ਚੁੱਕਿਆ ਵਾ। ਤੇ ਹੁਣ ਤਾਂ ਮਤਲਬ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ, ਉਹਦੇ ਜਿਹੜਾ ਮੂਲ ਉਹਦਾ ਆਪਾਂ ਕਹਿ ਲਈਏ ਕਿ ਇੰਡੀਆ 40 ਇੰਡੀਆ ਦਾ ਜਦੋਂ ਪਾਰਟੀਸ਼ਨ ਹੁੰਦਾ 47 'ਚ, ਜਦੋਂ ਆਪਾਂ ਕਹਿ ਲਈਏ ਕਿ ਪੂਰਾ ਆਜ਼ਾਦੀ ਤੋਂ ਬਾਅਦ ਇੱਕ ਪਾਰਟੀਸ਼ਨ ਹੁੰਦਾ ਗਾ, ਪਾਕਿਸਤਾਨ ਤੋਂ ਇੰਡੀਆ ਕਿਸ ਚੀਜ਼ 'ਚ ਅੱਡ ਸੀਗਾ? ਉਹ ਇਸੇ ਚੀਜ਼ 'ਚ ਅੱਡ ਸੀਗਾ ਕਿ ਪਾਕਿਸਤਾਨ ਨੇ ਇੱਕ ਖਾਸ ਧਰਮ ਨੂੰ ਆਪਣਾ ਰਿਲੀਜਨ ਮੰਨਿਆ, ਉਸ ਨੇਸ਼ਨ ਸਟੇਟ ਨੇ। ਇੰਡੀਆ ਨੇ ਕਿਸੇ ਹੂੰ। ਵੀ ਧਰਮ ਨੂੰ ਆਪਣਾ ਰਿਲੀਜਨ ਨਹੀਂ ਮੰਨਿਆ ਸੀਗਾ ਤੇ ਆਪਣੇ ਆਪ ਨੂੰ ਸੈਕੂਲਰ ਦੱਸਿਆ ਸੀਗਾ। ਤੇ ਇੰਡੀਅਨ ਜੀ, ਜੀ। ਕਨਸਟੀਟਿਊਸ਼ਨ ਦੀ ਕੋਰ ਵੈਲਿਊਜ਼ ਵੀ ਇਹੀ ਦੱਸਿਆ ਜਾਂਦਾ ਗਾ ਕਿ ਸੈਕੂਲਰਿਜ਼ਮ ਹੀ ਹੈ। ਹੁਣ ਇਹ ਸੈਕੂਲਰਿਜ਼ਮ ਜੀ। ਸ਼ਬਦ ਨੂੰ ਹੀ ਕੱਢ ਦੇਣਗੇ ਤਾਂ ਤੁਸੀਂ ਆਪ ਲਾਓ ਕਿ ਆਟੋਮੈਟਿਕਲੀ ਹਿੰਦੂ ਰਾਸ਼ਟਰ ਵੱਲ ਵਧਣਗੇ, ਯਾਨੀ ਕਿ ਜੇ ਸੈਕੂਲਰ ਕੱਢਣਗੇ ਤਾਂ ਫਿਰ ਮਤਲਬ ਆਪ ਹਿਸਾਬ ਲਾਓ ਕਿ ਧਰਮ ਨਿਰਪੇਖਤਾ ਨਹੀਂ ਰਹਿਣਗੇ ਤੇ ਜੀ। ਹਾਂ, ਤੇ ਮੈਨੂੰ ਲੱਗਦਾ ਹੈ ਕਿ ਉਹੀ ਹੈ, ਹਿੰਦੂਤਵ ਵਾਲਾ ਇਹਨਾਂ ਦਾ ਪ੍ਰੋਜੈਕਟ ਹੈ। ਇਹ ਅਕਸਰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਜਦੋਂ 2 ਅਕਤੂਬਰ ਨੂੰ ਨਾਗਪੁਰ 'ਚ ਕਰਨਗੇ, ਉਦੋਂ ਇਹ ਫਾਈਨਲੀ ਅਨਾਉਂਸ ਵੀ ਕਰ ਦੇਣ ਕਿ ਇਹ ਹੁਣ ਅੱਗੇ ਤੋਂ ਜਿਹੜਾ ਆਪਾਂ ਕਹਿ ਲਈਏ ਕਿ ਪੀਰੀਅਡ ਚਾਲੂ ਹੋਊਗਾ, ਯਾਨੀ ਕਿ 2 ਅਕਤੂਬਰ ਤੋਂ ਬਾਅਦ ਜਿਹੜਾ ਪੀਰੀਅਡ ਚਾਲੂ ਹੋਊਗਾ ਉਹ ਹਿੰਦੂ ਰਾਸ਼ਟਰ ਦਾ ਪੀਰੀਅਡ ਚਾਲੂ ਹੋਊਗਾ। ਸ਼ਾਇਦ ਇਹ ਡਿਕਲੇਅਰ ਵੀ ਕਰ ਦੇਣ ਤੇ ਖਾਸੇ ਐਕਸਾਈਟਿਡ ਨੇ ਜੀ ਆਪਣੇ 100 ਸਾਲਾ ਪੂਰਾ ਮਨਾਉਣ ਵਾਸਤੇ। ਜੀ। ਸੋ ਚਲੋ ਅੱਗੇ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਵੱਲ ਵਧੀਏ ਤਾਂ ਬੜੀ ਹੈਰਾਨੀ ਵਾਲੀ ਖਬਰ ਹੈ ਜਦੋਂ ਮੈਂ ਇਸ ਨੂੰ ਪੜ੍ਹ ਰਿਹਾ। ਕਿਹੜਾ ਭਾਜਪਾ ਦਾ ਅਜਿਹਾ ਨੇਤਾ ਹੈ ਜਿਹੜਾ ਦਿਲਜੀਤ ਦੋਸਾਂਝ ਦੇ ਹੱਕ ਦੀ ਗੱਲ ਕਰ ਰਿਹਾ ਹੈ, ਉਸ ਨੂੰ ਭਾਰਤੀ ਸੰਸਕ੍ਰਿਤੀ ਦਾ ਅੰਬੈਸਡਰ ਦੱਸ ਰਿਹਾ ਹੈ ਜੀ? ਕਈ ਕਿਉਂਕਿ ਸਾਰੇ ਸਾਰੇ ਤਾਂ ਤਕਰੀਬਨ ਉਹਦੇ ਕਿਉਂਕਿ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਕਿਉਂਕਿ ਤਕਰੀਬਨ ਆਪਾਂ ਦੇਖ ਰਹੇ ਹਾਂ ਵੱਡੀ ਗਿਣਤੀ ਜਿਹੜੇ ਉਸ ਦੀ ਹੀ ਖੇਤਰ ਦੇ ਲੋਕ ਨੇ ਉਹ ਵਿਰੋਧ ਕਰ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਸਟੋਰੀਆਂ ਪਾ ਰਹੇ ਨੇ, ਬਾਅਦ ਵਿੱਚ ਬੇਸ਼ੱਕ ਆਪਣਾ ਹੀ ਅਕਾਊਂਟ ਉਹ ਬੰਦ ਕਰ ਜਾਣ। ਏਦਾਂ ਦੀਆਂ ਵੀ ਕਈ ਸਾਰੀਆਂ ਗੱਲਾਂ ਆ ਰਹੀਆਂ ਨੇ ਲਗਾਤਾਰ, ਬਹੁਤ ਸੋਸ਼ਲ ਮੀਡੀਆ ਤੇ ਹੌਟ ਟੌਪਿਕ ਹੈ ਇਹ। ਦੇਖੋ ਬੀਜੇਪੀ ਦੇ ਜਿੰਨੇ ਵੀ ਵੱਡੇ ਆਗੂ ਹੈਗੇ ਆ ਉਹਨਾਂ ਨੇ ਦਲਜੀਤ ਦੇ ਉਲਟ ਸਟੈਂਡ ਨਹੀਂ ਲਿਆ। ਪਹਿਲੀ ਗੱਲ ਤਾਂ ਇਹ ਜਿਹੜੀ
ਆਈਟੀ ਸੈੱਲ ਹੈ ਬੀਜੇਪੀ ਦੀ, ਉਹਦੇ ਜਿਹੜੇ ਛੋਟੇ ਮੋਟੇ ਕਾਰਕੁਨ ਉਹ ਤਾਂ ਦਿਖ ਰਹੇ ਨੇ ਕਿ ਦਿਲਜੀਤ ਦਾ ਵਿਰੋਧ ਕਰ ਰਹੇ ਨੇ। ਦਿਲਜੀਤ ਨੂੰ ਮੈਂ ਮਤਲਬ ਇੰਨਾ ਸਿੱਧਾ ਨਹੀਂ ਦੇਖਦਾ। ਦਿਲਜੀਤ ਦਾ ਵੀ ਮੈਂ ਹਲਕਾ ਜਿਹਾ ਕ੍ਰਿਟਿਸਿਜ਼ਮ ਕਰਕੇ ਹੀ ਗੱਲਾਂ ਅੱਗੇ ਵਧਾਉਂਦਾ ਹੁੰਦਾ। ਤੇ ਜਿਹੜੇ ਆਰਪੀ ਸਿੰਘ ਹੈਗੇ ਆ, ਗੱਲ ਕਰ ਲਈਏ ਹੋਬੀ ਧਾਲੀਵਾਲ ਦੀ, ਹੋਬੀ ਧਾਲੀਵਾਲ ਨੇ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਦਿਲਜੀਤ ਦੇ ਦਾ ਸਾਥ ਦੇਣ ਦੀ ਕਹੀ ਹੈ। ਤੇ ਆਰਪੀ ਸਿੰਘ ਜਿਹੜਾ ਬੀਜੇਪੀ ਦਾ ਪ੍ਰਵਕਤਾ ਹੈ, ਉਹਨੇ ਤਾਂ ਪ੍ਰੋਪਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਬਾਅਦ ਚ ਲਿਖਿਆ ਵੀ ਸੀਗਾ, ਉਹਦੇ ਚ ਉਹਨਾਂ ਨੇ ਲਿਖਿਆ ਕਿ ਦਿਲਜੀਤ ਪੂਰੇ ਦੁਨੀਆ ਭਰ ਚ ਇੰਡੀਆ ਦੇ ਕਲਚਰ ਨੂੰ ਲੈ ਕੇ ਗਿਆ ਹੈਗਾ। ਤੇ ਜਿਹੜਾ FWIC ਨੇ ਜਿਹੜਾ ਫੈਸਲਾ ਲਿਆ ਹੈਗਾ ਕਿ ਉਸ ਐਕਟਰਸ ਦਾ ਨਾਂ ਸ਼ਾਇਦ ਆਮਿਰ ਹਾਨੀਆ, ਕੀ ਨਾਮ ਉਹਦਾ, ਹਾਨੀਆ ਆਮਿਰ, ਹਾਨੀਆ ਆਮਿਰ, ਹਾਂ ਹਾਨੀਆ ਆਮਿਰ ਨੂੰ ਲੈ ਕੇ ਜਿਹੜਾ ਪੂਰਾ ਵਿਵਾਦ ਚੱਲ ਰਿਹਾ ਹੈਗਾ ਸਰਦਾਰ 3 ਫਿਲਮ 'ਚ, ਉਹਨੂੰ ਲੈ ਕੇ ਫਾਈਸ ਨੇ ਆਪਣੀ ਜਿਹੜੀ ਬੰਬੇ ਦੀ ਫਿਲਮ ਪੂਰੀ ਇੰਡਸਟਰੀ ਦੀ ਉਹ ਐਸੋਸੀਏਸ਼ਨ ਜੀ ਹੈ ਇੱਕ, ਉਹਨੇ ਇੱਕ ਬਿਆਨ ਦਿੱਤਾ ਸੀਗਾ, ਉਹਦਾ ਵਿਰੋਧ ਵੀ ਕਰ ਰਹੇ ਹੈ, ਹੋਬੀ ਧਾਲੀਵਾਲ ਵੀ ਕਰ ਰਹੇ ਨੇ ਤੇ ਆਰਪੀ ਸਿੰਘ ਨੇ ਵੀ ਕੀਤਾ ਹੈ। ਈਵਨ ਜੈਵੀਰ ਸ਼ੇਰਗਿੱਲ, ਹੋਰ ਵੀ ਇੱਕ ਵੱਡੀ ਫੇਰਿਸਤ ਹੈ ਜਿਹੜੇ ਬੀਜੇਪੀ ਵਾਲੇ ਆਗੂ ਇਸ ਦੇ ਹੱਕ ਚ ਆਏ ਨੇ ਦਿਲਜੀਤ ਦੋਸਾਂਝ ਦੇ। ਜਿਹੜੇ ਬਾਕੀ ਤੁਸੀਂ ਜਿਵੇਂ ਗੁਰੂ ਰੰਧਾਵਾ ਦੀ ਗੱਲ ਕਰ ਰਹੇ ਹੋ, ਜਿਨ੍ਹਾਂ ਨੇ ਉਹਨਾਂ ਦੇ ਐਂਟੀ ਟਵੀਟ ਕੀਤਾ ਸੀਗਾ, ਬਾਅਦ ਚ ਆਪਣਾ ਟਵਿੱਟਰ ਅਕਾਊਂਟ ਹੀ ਬੰਦ ਕਰਕੇ ਭੱਜ ਗਏ, ਐਕਸ ਅਕਾਊਂਟ ਬੰਦ ਕਰ ਦਿੱਤਾ, ਉਹ ਗੱਲ ਸਹੀ ਹੈ। ਦੇਖੋ ਦੋ ਚੀਜ਼ਾਂ ਨੇ, ਮਤਲਬ ਬਹੁਤ ਦਲਜੀਤ ਦੋਸਾਂਝ ਮਤਲਬ ਹੋਰ ਕੀ ਕਰੇ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਾ ਕੇ ਮਿਲ ਲਿਆ, ਪਰ ਉਹਨੇ ਜਿਹੜੇ ਟੌਪਿਕ ਤੇ ਫਿਲਮ ਬਣਾਈ ਸੀ ਜੀ, ਹਾਂ ਪੰਜਾਬ 95, ਉਹਨੂੰ ਲੈ ਕੇ ਮੈਨੂੰ ਲੱਗਦਾ ਹੈਗਾ ਕਿ ਅਗਲਿਆਂ ਦੀ ਸਹਿਮਤੀ ਹੈ ਹੀ ਨਹੀਂ ਕਿ ਉਸ ਟੌਪਿਕ ਤੇ ਫਿਲਮ ਵੀ ਬਣੇ। ਭਾਈ ਜਸਵੰਤ ਸਿੰਘ ਖਾਲੜਾ ਹੋਣਾ ਤੇ ਉਹਨਾਂ ਨੇ ਫਿਲਮ ਬਣਾਈ ਸੀਗੀ, ਹਾਲਾਂਕਿ ਫਿਲਮ ਮੈਂ ਦੇਖੀ ਹੈ, ਮੈਨੂੰ ਦਲਜੀਤ ਹੋਰਾਂ ਦੀ ਟੀਮ ਨੇ ਮੈਨੂੰ ਫਿਲਮ ਦਿਖਾਈ ਸੀਗੀ, ਅਸੀਂ ਮੋਹਾਲੀ ਫਿਲਮ ਵੀ ਦੇਖੀ ਹੈ, ਉਹਦੇ ਚ ਮਤਲਬ ਉਹਦਾ ਇੱਕ ਫਿਲਮ ਵਧੀਆ ਫਿਲਮ ਹੈ, ਪਰ ਉਹਦਾ ਇੱਕ ਹਲਕਾ ਕ੍ਰਿਟਿਸਿਜ਼ਮ ਇਹ ਹੈ ਕਿ ਉਸ ਫਿਲਮ 'ਚ ਇਹ ਦਿਖਾਇਆ ਗਿਆ ਜਿਵੇਂ ਦਿੱਲੀ ਦੇ ਅਫਸਰ ਹੈਗੇ ਆ, ਉਹ ਤਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਉਹਦੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਬਾਕੀ ਜਿਹੜੇ ਗੰਦਮੰਦ ਸੀਗਾ ਉਹ ਤਾਂ ਇੱਥੋਂ ਦੇ ਜਿਹੜੇ ਛੋਟੇ ਛੋਟੇ ਪੁਲਿਸ ਦੇ ਅਫਸਰ, ਜਿਹੜੇ ਇੰਸਪੈਕਟਰ ਲੈਵਲ ਦੇ, ਉਹ ਆਪਣੀ ਪ੍ਰਮੋਸ਼ਨਾਂ ਵਾਸਤੇ ਹੀ ਸਾਰਾ ਕੁਝ ਕਰੀ ਜਾਂਦੇ ਸੀਗੇ। ਇਹ ਆਊਟਲਾਈਨ 'ਚ ਦਿੱਕਤ ਹੈ ਦਰਅਸਲ। ਮਤਲਬ ਜਿਹੜੇ ਛੋਟੇ ਅਧਿਕਾਰੀ ਹੁੰਦੇ ਨੇ, ਇੰਸਪੈਕਟਰ ਲੈਵਲ ਦੇ, ਕਾਂਸਟੇਬਲ ਲੈਵਲ ਦੇ, ਉਹ ਗੜਬੜੀਆਂ ਕਦੋਂ ਸ਼ੁਰੂ ਕਰਦੇ ਨੇ? ਜਦੋਂ ਉਹਨਾਂ ਨੂੰ ਉੱਤੋਂ ਹੱਲਾਸ਼ੇਰੀ ਮਿਲਦੀ ਹੈ, ਉੱਪਰੋਂ ਹੱਲਾਸ਼ੇਰੀ ਮਿਲਦੀ ਹੈ। ਉਹਦੇ ਚ ਤਾਂ ਮਤਲਬ ਇਹ ਜਿਹੜਾ ਸੇਵੀਅਰ ਕੰਪਲੈਕਸ ਹੈ ਕਿ ਦਿੱਲੀ ਆ ਕੇ ਬਚਾਊਗੀ ਪੰਜਾਬੀਆਂ ਨੂੰ, ਇਹ ਤਾਂ ਬੜਾ ਅਜੀਬ ਲੱਗਿਆ ਮੈਨੂੰ ਕਿ ਦਿੱਲੀ ਤਾਂ ਪੰਜਾਬ ਵਾਸਤੇ ਜਸਟਿਸ, ਦਿੱਲੀ ਤਾਂ ਪੰਜਾਬ ਨੂੰ ਜਸਟਿਸ ਦੇਣ ਦੀ ਕੋਸ਼ਿਸ਼ ਕਰ ਰਹੀ ਸੀ, ਇੱਥੇ ਜਿਹੜੇ ਪੰਜਾਬ ਦੇ ਲੋਕਲ ਅਫਸਰ ਵਗੈਰਾ ਸੀਗੇ ਉਹ ਜ਼ਿਆਦਾ ਖਰਾਬ ਪਾ ਰਹੇ ਸੀ। ਉਸ ਚੀਜ਼ ਤੇ ਮੈਨੂੰ ਦਿੱਕਤ ਹੈ। ਹਾਲਾਂਕਿ ਮੈਨੂੰ ਲੱਗਦਾ ਕਿ ਦਿਲਜੀਤ ਹੋਰਾਂ ਨੇ ਬਹੁਤ ਪਲਾਨ ਕਰਕੇ ਇਹ ਲਾਈਨ ਲਈ ਹੋਊਗੀ, ਤਾਂ ਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਸੈਂਸਰ ਬੋਰਡ 'ਚ ਜਾਊਗੀ ਤਾਂ ਇਹ ਲਾਈਨ ਦੇਖ ਕੇ ਸ਼ਾਇਦ ਸਾਡੀ ਫਿਲਮ ਪਾਸ ਹੋ ਜਾਵੇ, ਪਰ ਅਗਲੇ ਨੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਤੋਂ ਹੀ ਪ੍ਰੋਬਲਮ ਹੈ, ਤਾਂ ਇਹ ਫਿਲਮ ਪਾਸ ਕਿਵੇਂ ਹੋਣੀ ਸੀ? ਨਹੀਂ ਹੋਣੀ ਸੀ, ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈਗੀ ਆ। ਤੇ ਉਹਦੇ 'ਚ ਕਿੰਨੇ ਜ਼ਿਆਦਾ ਕੱਟ ਵੀ ਲਵਾਏ ਗਏ ਨੇ, ਕਟਸ ਬਾਰੇ ਵੀ ਆਪਾਂ ਗੱਲ ਕਰ ਲੈਂਦੇ ਆ। ਤਕਰੀਬਨ 110 ਕੱਟ ਮੇਰੀ ਉੱਥੇ ਜਿਹੜੇ ਤ੍ਰੈਹਨ ਸਾਹਿਬ ਸੀਗੇ ਇਸ ਦੇ ਡਾਇਰੈਕਟਰ, ਉਹਨਾਂ ਨਾਲ ਵੀ ਗੱਲ ਹੋਈ ਸੀ, ਮੈਂ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਕ੍ਰਿਟਿਸਿਜ਼ਮ ਬੋਲਤਾ ਸੀਗਾ, ਕਹਿੰਦੇ ਭਾਜੀ 110 ਕੱਟ ਲਵਾਏ ਨੇ ਸਾਡੇ ਸਾਥੋਂ ਇਸ ਫਿਲਮ 'ਚ, ਤਾਂ ਹੁਣ ਦੇਖੋ ਕੀ ਰਹਿ ਜਾਂਦਾ ਫਿਲਮ 'ਚ, ਤਾਂ ਤੁਸੀਂ ਆਪ ਸਮਝ ਹੀ ਸਕਦੇ ਹੋ। ਅਸੀਂ ਵੀ ਬਹੁਤ ਐਵੇਂ ਪਲਾਨਿੰਗ ਕਰਕੇ ਹੀ ਦੇਖ ਰਹੇ ਸੀਗੇ। ਤੇ ਦੂਜਾ, ਇਹ ਜਿਹੜੀ ਫਿਲਮ ਹੈ ਜਿਸ ਤੇ ਰੋਲਾ ਪੈ ਰਿਹਾ ਹੈਗਾ ਸਰਦਾਰ 3, ਇਹਦੇ ਜੀ ਤੁਸੀਂ ਇਹਦਾ ਨਾ ਹੀ ਦੇਖੋ ਸਰਦਾਰ 3। ਹੁਣ ਇਸ ਚ ਬੀਜੇਪੀ ਸਮਝ ਰਹੀ ਹੈ, ਬੀਜੇਪੀ ਬਹੁਤ ਡੂੰਗੀ ਕਲਚਰਲ ਪੋਲਿਟਿਕਸ ਸਮਝਦੀ ਹੈਗੀ ਆ, ਬੀਜੇਪੀ ਨੂੰ ਪਤਾ ਹੈ ਇਹ ਦਲਜੀਤ ਤੱਕ ਸੀਮਿਤ ਨਹੀਂ ਹੈ। ਜਿਹੜੀ ਸਿੱਖ ਕਮਿਊਨਿਟੀ ਉਹਨੂੰ ਇਹ ਲੱਗ ਰਿਹਾ ਹੈਗਾ ਕਿ ਅੱਛਾ ਉਹਨਾਂ ਦੇ ਟਾਈਟਲ ਤੇ ਫਿਲਮ ਆ ਰਹੀ ਹੈ, ਉਹਦਾ ਵਿਰੋਧ ਹੋ ਰਿਹਾ ਹੈਗਾ, ਸਾਈਡ ਲਾਈਨ ਕੀਤਾ ਜਾ ਰਿਹਾ, ਉਹ ਇਹ ਸਮਝਦੇ ਨੇ। ਹਾਂ, ਤੇ ਇਸੇ ਕਰਕੇ ਜਿਹੜੇ ਬੀਜੇਪੀ ਦੇ ਆਗੂ ਨੇ ਉਹ ਬਹੁਤ ਚਲਾਕ ਨੇ ਤੇ ਉਹਨਾਂ ਨੇ ਦਲਜੀਤ ਦਾ ਸਾਥ ਦੇਣ ਦੀ ਗੱਲ ਕਹੀ ਹੈ। ਉਹ ਤਾਂ ਛੋਟੇ ਮੋਟੇ ਜਿਹੜੇ ਆਈਟੀ ਸੈੱਲ ਦੇ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਰ ਬੀਜੇਪੀ ਬਹੁਤ ਜਿਵੇਂ ਇਸ ਟਾਈਮ ਨਾ ਬੀਜੇਪੀ ਦੀ ਮੈਂ ਲਗਾਤਾਰ ਕੁਝ ਚੀਜ਼ਾਂ ਨੋਟ ਕਰ ਰਿਹਾ ਹਾਂ। ਦੇਖੋ ਬੀਜੇਪੀ ਨੋ ਡਾਊਟ ਜਿਹੜੇ ਇੰਡੀਅਨ ਮੁਸਲਮਾਨ ਨੇ ਉਹਨਾਂ ਨਾਲ ਬਹੁਤ ਧੱਕਾ ਕਰ ਰਹੀ ਹੈ,
ਉਹਨਾਂ ਜੀ, ਨੂੰ ਉਹ ਮਤਲਬ ਆਪਣਾ ਮੰਨਦੀ ਨਹੀਂ। ਲੇਕਿਨ ਹਜੇ ਉਹ ਮਤਲਬ ਸਿੱਖਾਂ ਨਾਲ ਉਸ ਕਿਸਮ ਨਾਲ ਡਾਇਰੈਕਟ ਕਨਫਲਿਕਟ 'ਚ ਜਾਣਾ ਨਹੀਂ ਚਾਹੁੰਦੀ। ਹਾਲਾਂਕਿ ਜਾਣਾ ਨਹੀਂ ਚਾਹੀਦਾ। ਸਿੱਖੀ ਐਜ਼ ਐਨ ਆਈਡੈਂਟਿਟੀ ਉਹਨਾਂ ਨੂੰ ਚੁਭਦੀ ਹੈਗੀ ਆ। ਜਦੋਂ ਸਿੱਖ ਕਹਿੰਦੇ ਨੇ ਕਿ ਅਸੀਂ ਤਾਂ ਅੱਡ ਰਿਲੀਜਨ ਆ, ਉਹ ਗੱਲ ਉਹਨਾਂ ਨੂੰ ਚੁਭਦੀ ਹੈ। ਉਹ ਕਹਿੰਦੇ ਨੇ ਕਿ ਨਹੀਂ ਹਿੰਦੂ ਧਰਮ ਦਾ ਇੱਕ ਪੰਥ ਹੈ ਸਿੱਖੀਜ਼ਮ, ਠੀਕ ਹੈ। ਜੀ, ਜੀ, ਤਾਂ ਵਿਚਾਰੇ ਮਤਲਬ ਟਕਰਾਅ ਤਾਂ ਹੋਣਾ ਹੈ, ਬਹੁਤ ਜਾਇਜ਼ ਹੋਣਾ ਹੈ, ਪਰ ਉਹ ਇਹ ਸਮਝ ਰਹੇ ਨੇ ਕਿ ਹਜੇ ਇਸ ਟਕਰਾਅ ਦੀ ਲੋੜ ਨਹੀਂ ਹੈ, ਅੱਗੇ ਕਦੋਂ ਦੇਖ ਲਾਂਗੇ। ਇਸ ਟਾਈਮ ਉਹ ਬੇਸਿਕਲੀ ਜਿਹੜਾ ਸੀਐਨਆਰਸੀ ਵਾਲਾ ਸੀਗਾ, ਹੁਣ 2 ਦਿਨ ਪਹਿਲਾਂ ਮੈਂ ਖਬਰ ਦੱਸੀ ਸੀ ਐਨਆਰਸੀ ਰਜਿਸਟਰ ਦੀ, ਤਾਂ ਉਹ ਹੁਣ ਪਹਿਲਾਂ ਉਹ ਮੁਸਲਮਾਨਾਂ ਨਾਲ ਟਕਰਾ ਕਰਨਾ ਚਾਹੁੰਦੇ ਨੇ। ਜਿਵੇਂ ਵਕਫ ਬੋਰਡ ਬਿੱਲ ਵੀ ਆਇਆ ਸੀਗਾ, ਜਿਵੇਂ ਆਪਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੇ ਨਮਾਜ਼ ਵੀ ਨਹੀਂ ਪੜ੍ਹਨ ਦਿੱਤੀ ਜਾ ਰਹੀ, ਉਹਨਾਂ ਦੇ ਰਿਲੀਜੀਅਸ ਪਲੇਸ ਤੇ ਹੀ ਕਿਵੇਂ ਕਬਜ਼ੇ ਕੀਤੇ ਜਾ ਰਹੇ ਨੇ, ਇਹ ਸਾਰੀਆਂ ਆਪਾਂ ਨੂੰ ਚੀਜ਼ਾਂ ਪਤਾ ਹੈਗੀਆਂ, ਜਿਨ੍ਹਾਂ ਪਰ ਆਪਾਂ ਡਿਟੇਲ 'ਚ ਆਪਣੇ ਬੁਲੇਟਿਨਾਂ 'ਚ ਗੱਲ ਕਰ ਚੁੱਕੇ ਹਾਂ। ਤੇ ਇਹ ਫਿਲਮ ਦਾ ਟਾਈਟਲ ਹੀ ਬੀਜੇਪੀ ਦੇ ਵੱਡੇ ਆਗੂਆਂ ਨੂੰ ਦਲਜੀਤ ਦੇ ਉਲਟ ਸਟੈਂਡ ਲੈਣ ਤੋਂ ਰੋਕ ਰਿਹਾ ਗਾ, ਤੇ ਰੋਕ ਉਹਨਾਂ ਨੂੰ ਰਿਹਾ। ਮਜਬੂਰੀ 'ਚ ਸਟੈਂਡ ਲੈਣਾ ਪੈ ਰਿਹਾ ਦਲਜੀਤ ਦੇ ਹੱਕ 'ਚ। ਉਦਾਂ ਜੀ, ਦਲਜੀਤ ਬਹੁਤ ਆਪਾਂ ਕਹਿ ਲਈਏ ਕਿ ਖਿਡਾਰੀ ਆਦਮੀ ਹੈ, ਮੇਨ ਸਟ੍ਰੀਮ 'ਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਸਰਵਾਈਵ ਕੀਤਾ ਜਾਂਦਾ, ਤੇ ਦਲਜੀਤ ਨੂੰ ਆਉਂਦਾ ਜੀ, ਵੀ ਹੈਗਾ ਸਰਵਾਈਵ ਕਰਨਾ। ਜਿਵੇਂ ਉਹਨੇ ਜਦੋਂ ਇੰਡੀਆ ਦੇ ਅੱਡ-ਅੱਡ ਸ਼ਹਿਰਾਂ ਦੇ ਟੂਰ ਕੀਤੇ ਸੀਗੇ, ਤੇ ਉਹ ਸਾਰੇ ਬੀਜੇਪੀ ਦੇ ਮੁੱਖ ਮੰਤਰੀਆਂ ਦੇ ਘਰ ਗਿਆ ਸੀਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸੀ। ਤਾਂ ਇਹ ਨਹੀਂ ਦਲਜੀਤ ਨੂੰ ਪਤਾ ਨਾ ਹੋਵੇ ਕਿ ਇਹ ਸਿਸਟਮ ਕਿਵੇਂ ਚੱਲਦਾ ਹੈਗਾ, ਉਹਨੂੰ ਪਤਾ ਹੈ ਬਹੁਤ ਵੱਡੀ ਚੰਗੇ ਟੀਮ ਤਰੀਕੇ ਹੁੰਦੀ ਨਾਲ। ਹੈ ਜਿਹੜੀ ਬਹੁਤ ਵੱਡੀ ਟੀਮ ਹੁੰਦੀ ਹੈ, ਮੈਨੇਜ ਕਰਦੀ ਹੈ, ਜਿਹੜੀ ਆਪਾਂ ਵੀ ਜਾਣਦੇ ਹਾਂ ਕਿ ਕਿਵੇਂ ਪੀਆਰ ਸਟ੍ਰੈਟਜੀਜ਼ ਘੜੀਆਂ ਜਾਂਦੀਆਂ ਹਾਂ ਨੇ ਕਿ ਕਿੱਥੇ ਕੀ ਕਰਨਾ ਤੇ ਕੀ ਨਹੀਂ ਕਰਨਾ। ਤੁਸੀਂ ਜਿੰਨੀ ਮਰਜ਼ੀ ਵਾਹ ਲਾ ਲਓ ਹੇਠਾਂ ਸੁੱਟਣ ਦੀ, ਕਿਉਂਕਿ ਉਹਨਾਂ ਤੋਂ ਉਸ ਤੋਂ ਵੀ ਤਕੜੀ ਪਲੈਨਿੰਗ ਹੁੰਦੀ, ਇਹਦੇ ਲਈ ਕਰੋੜਾਂ ਰੁਪਈਆ ਖਰਚਿਆ ਜਾਂਦਾ ਹੈ। ਚਲੋ ਨੋ ਡਾਊਟ ਇਹਦੇ ਵਿੱਚ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਉਹ ਜਿਹੜਾ ਟਾਈਟਲ ਹੈ ਉਹ ਬਹੁਤ ਜ਼ਿਆਦਾ ਅਪੀਲ ਕਰ ਰਿਹਾ ਹੈ, ਖਾਸ ਤੌਰ ਤੇ ਬੀਜੇਪੀ ਨੂੰ, ਵੀ ਆਪਾਂ ਸਿੱਧੇ ਤੌਰ ਤੇ ਇਹਦੇ ਨਾਲ ਕਨਫਲਿਕਟ 'ਚ ਨਹੀਂ ਆ ਸਕਦੇ ਸਰਦਾਰ ਜੀ ਸ਼ਬਦ ਦੇ ਨਾਲ। ਹਾਂ, ਤਾਂ ਉਹ ਇੱਕ ਦਿੱਕਤ ਹੈ ਬੀਜੇਪੀ ਨੂੰ। ਜੇ ਹੂੰ, ਮੈਨੂੰ ਲੱਗਦਾ ਹੈ ਫਿਲਮ ਕੁਝ ਹੋਰ ਹੁੰਦੀ, ਜਿਹਦਾ ਟਾਈਟਲ ਮੰਨ ਲਓ ਕੁਝ ਵੀ ਹੋਰ ਵੀ ਹੁੰਦਾ, ਅਜੇ ਤੱਕ ਤਾਂ ਬੀਜੇਪੀ ਨੇ ਤਮਾਸ਼ਾ ਕਰ ਦੇਣਾ ਸੀਗਾ, ਸਾਰੇ ਸੜਕਾਂ ਤੇ ਹੁੰਦੇ। ਇਹ ਵੀ ਹੁੰਦਾ ਸ਼ਾਇਦ ਪੁਤਲੇ ਸਾੜੇ ਜਾ ਰਹੇ ਹੁੰਦੇ, ਕਿਉਂਕਿ ਮੈਂ ਲਗਾਤਾਰ ਦੇਖ ਰਿਹਾ ਕੁਝ ਜਿਹੜੇ ਖਾਸ ਤੌਰ ਤੇ ਬੰਬੇ ਵਾਲੀਆਂ ਐਸੋਸੀਏਸ਼ਨਸ ਨੇ, ਉਹਨਾਂ ਦੇ ਜਿਹੋ ਜਿਹੇ ਬਿਆਨ ਆ ਰਹੇ ਨੇ ਬੜੇ ਦੁਖਦਾਈ ਨੇ, ਉਹ ਬਹੁਤ ਅਜੀਬ ਗੱਲਾਂ ਬਹੁਤ ਕਰ ਰਹੇ ਨੇ ਅਜੀਬ ਕਿ ਮਤਲਬ ਸ਼ੁਰੂ ਤੋਂ ਹੀ ਇਦਾਂ ਦੇ ਨੇ। ਉਹ ਕਹਿੰਦੇ ਵੀ ਇਹ ਤਾਂ ਸਾਡੀ ਕਹਿ ਲਈਏ ਵੀ ਦੇਸ਼ ਦੇ ਕਲਚਰ ਦੇ ਨਾਲ ਰਲਦੇ ਹੀ ਨਹੀਂ ਗਏ, ਇਹ ਤਾਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਸ਼ੁਰੂ ਤੋਂ ਹੀ, ਕਹਿੰਦੇ ਲੀ ਪਾੜ ਕੇ ਚੱਲਦੇ ਆ ਰਹੇ ਨੇ। ਇੱਕ ਬੰਦੇ ਦੀ ਮੈਂ ਗੱਲ ਸੁਣ ਰਿਹਾ ਸੀ ਬਾਲੀਵੁੱਡ ਦੇ ਵਿੱਚੋਂ ਹੀ, ਸ਼ਾਇਦ ਉਹ ਕਿਸੇ ਐਸੋਸੀਏਸ਼ਨ ਦੇ ਪ੍ਰਧਾਨ ਨੇ। ਬੇਸਿਕਲੀ ਦੇਖੋ ਗੁਰਪ੍ਰੀਤ, ਜੇ ਆਪਾਂ ਬਾਲੀਵੁੱਡ ਵੀ ਸਮਝਣਾ ਹੈਗਾ ਤਾਂ ਆਪਾਂ ਨੂੰ 47 ਤੋਂ ਪਹਿਲਾਂ ਜਾਣਾ ਪਊਗਾ। ਤੇ ਇਹ ਸਾਰੀ ਜਿਹੜੀ ਹਿੰਦੀ ਕਹਿ ਲੋ ਜਾਂ ਫਿਰ ਉਰਦੂ 'ਚ ਵੀ ਫਿਲਮਾਂ ਬਣਦੀਆਂ ਸੀਗੀਆਂ, ਸਾਰੀ ਹਿੰਦੀ ਦਾ ਸਿਨੇਮਾ ਲਾਹੌਰ ਡਿਵੈਲਪ ਹੋਇਆ। ਆਪਾਂ ਕਪੂਰ ਖਾਨਦਾਨ ਦਾ ਜਿੰਨਾ ਯੋਗਦਾਨ ਹੈ ਆਪਾਂ ਨੂੰ ਪਤਾ ਹੈ। ਤੇ 47 ਤੋਂ ਬਾਅਦ ਚਲੋ ਇਹ ਇੱਧਰ ਆ ਗਏ, ਤੇ ਇੱਧਰ ਆਉਣ ਤੋਂ ਬਾਅਦ ਹੌਲੀ ਹੌਲੀ ਜਿਹੜਾ ਡਿਵੈਲਪਮੈਂਟ ਹੈ ਉਹ ਸਾਰੀ ਬੰਬੇ 'ਚ ਹੁੰਦੀ ਹੈ। ਬੰਬਈਆ ਹਿੰਦੀ ਨਿਕਲ ਕੇ ਆਉਂਦੀ ਹੈਗੀ ਆ, ਉਹ ਵੀ ਪੰਜਾਬੀ ਛੱਡ ਗਏ ਅਗਲੇ। ਜਿਵੇਂ ਪਹਿਲਾਂ ਪੰਜਾਬੀ 'ਚ ਚੰਗੀਆਂ ਫਿਲਮਾਂ ਬਣ ਜਾਂਦੀਆਂ ਸੀਗੀਆਂ। ਈਵਨ ਜਿਹੜੇ ਬਾਲੀਵੁੱਡ ਦੇ ਪੁਰਾਣੇ ਅਦਾਕਾਰ ਰਹੇ ਹੈਗੇ ਆ, ਰਾਜ ਬੱਬਰ ਤੋਂ ਲੈ ਕੇ ਜਿਹੜੇ ਵੀ ਪੰਜਾਬੀ ਬੈਕਗ੍ਰਾਉਂਡ ਤੋਂ ਸੀਗੇ, ਮਤਲਬ ਅਮਰੀਸ਼ ਪੁਰੀ, ਇਹਨਾਂ ਸਾਰਿਆਂ ਨੇ ਹੀ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੋਇਆ। ਇਹਨਾਂ ਦੀ ਪੁਰਾਣੀਆਂ ਫਿਲਮਾਂ ਤੁਸੀਂ ਦੇਖੋਗੇ, ਓਮਪੁਰੀ ਸਾਹਿਬ, ਅਮਰੀਸ਼ ਪੁਰੀ ਸਾਹਿਬ, ਰਾਜ ਬੱਬਰ, ਈਵਨ ਜਿਹੜੇ ਪੁਰਾਣੇ ਕਪੂਰ ਖਾਨਦਾਨ ਸੀਗਾ, ਉਹ ਸਾਰਾ ਵੀ ਪੰਜਾਬੀ ਫਿਲਮਾਂ 'ਚ ਕੰਮ ਕਰਦਾ ਰਿਹਾ ਹੈ। ਮਤਲਬ ਮੁਹੰਮਦ ਰਫੀ ਜਿਹਨੂੰ ਬਾਲੀਵੁੱਡ ਬਹੁਤ ਸੈਲੀਬ੍ਰੇਟ ਕਰਦਾ, ਉਹ ਅਸਲ 'ਚ ਪੰਜਾਬੀ ਦਾ ਸਿੰਗਰ ਸੀਗਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਪੰਜਾਬੀ 'ਚ ਕਵਾਲੀਆਂ ਗਾਉਂਦੇ ਹੁੰਦੇ ਸੀ। ਬੁੱਲੇ ਸ਼ਾਹ ਨੂੰ ਗਾਇਆ ਉਹਨਾਂ ਨੇ, ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਉਹ ਸਾਰਾ ਬੇਸਿਕਲੀ ਲਾਹੌਰ ਤੋਂ ਕਲਚਰਲ ਸਾਰਾ ਬੈਕਗ੍ਰਾਉਂਡ ਲਾਹੌਰ ਦਾ ਬੈਕਗ੍ਰਾਉਂਡ ਸੀ, ਪੰਜਾਬੀ ਬੈਕਗ੍ਰਾਉਂਡ ਸੀ। ਪਰ ਖੈਰ ਇਹਨਾਂ ਨੂੰ ਪਾਰਟੀਸ਼ਨ ਤੋਂ ਬਾਅਦ ਬੰਬੇ ਸ਼ਿਫਟ ਹੋਣਾ ਪਿਆ, ਉੱਥੇ ਬੰਬਈਆ ਹਿੰਦੀ ਦਾ ਪ੍ਰਚਲਨ ਹੁੰਦਾ ਗਾ। ਪਰ ਜਿਹੜਾ ਟਰਨ ਅਰਾਊਂਡ ਹੈ, ਮਤਲਬ ਬੰਬੇ ਇੰਡਸਟਰੀ 'ਚ ਕਮਿਊਨਿਜ਼ਮ ਵਧਣਾ, ਹਿੰਦੂਤਵਾ ਦਾ ਜੀ, ਬੋਲਬਾਲਾ ਵਧਣਾ, ਉਹ 90s ਤੋਂ ਬਾਅਦ ਸ਼ੁਰੂ ਹੁੰਦਾ ਗਾ। ਤੇ ਉਹਦੇ 'ਚ ਦੋ ਫੋਰਸਿਸ ਵੱਡੀਆਂ ਜ਼ਿੰਮੇਦਾਰੀਆਂ ਨਿਭਾਉਂਦੀਆਂ ਨੇ, ਇੱਕ ਤਾਂ ਨਾਗਪੁਰ ਵਾਲੀ ਆਰਐਸਐਸ, ਦੂਜੀ ਸ਼ਿਵ ਸੈਨਾ। ਤੁਸੀਂ ਬਾਲਾ ਸਾਹਿਬ ਠਾਕਰੇ ਦਾ ਉਸ ਟਾਈਮ ਦਾ ਰੁਤਬਾ ਦੇਖੋ, ਉਹ ਜਿਹੜਾ ਕਹਿ ਦਿੰਦਾ ਸੀਗਾ ਕਿ ਇਹ ਫਿਲਮ ਤਾਂ ਹਿੰਦੂਤਵਾ ਦੇ ਉਲਟ ਹੈ, ਉਹ ਫਿਲਮ ਨਹੀਂ ਚੱਲਦੀ ਹੁੰਦੀ ਸੀ, ਥੀਏਟਰ ਸਾੜ ਦਿੱਤੇ ਜਾਂਦੇ ਸੀਗੇ। ਤੇ ਆਰਐਸਐਸ ਵਾਲਿਆਂ ਨੇ ਵੀ ਖਾਸੀ ਆਪਾਂ ਕਹਿ ਲਈਏ ਕਿ ਮੁਖਾਲਫਤ ਕਰਾਈ ਹੈ। ਤੇ ਉੱਥੇ ਫਿਲਮ ਇੰਡਸਟਰੀ, ਅੱਛਾ ਫਿਲਮਾਂ ਨੂੰ ਤੇ ਪੱਤਰਕਾਰਿਤਾ ਨੂੰ, ਦੋਵਾਂ ਨੂੰ ਆਰਐਸਐਸ ਇਹ ਮੰਨਦੀ ਹੈ ਕਿ ਇਹ ਪ੍ਰੋਪਾਗੈਂਡਾ ਦੇ ਮੁੱਖ ਸਾਧਨ ਨੇ। ਤੇ ਇਸ ਕਰਕੇ ਉਹਨਾਂ ਤੇ ਕੰਟਰੋਲ ਕਰਨ ਦਾ ਅਗਲਾ ਤਾਂ ਪਹਿਲਾਂ ਹੀ ਸੀਗਾ। ਤੇ ਹਿੰਦੀ ਸਿਨੇਮਾ 'ਚ ਅੱਜ ਦੇ ਟਾਈਮ ਜਿਹੜਾ ਇਹਨਾਂ ਦੀ ਹਿੰਦੂਤਵਾ ਵਾਲੀ ਪੂਰੀ ਪੋਲਿਟਿਕਸ ਹੈ,
ਉਸ ਕਿਸਮ ਦੇ ਬੰਦੇ ਆਏ ਹੋਏ ਨੇ, ਉਹ ਪ੍ਰਧਾਨ ਵੀ ਬਣ ਗਏ ਹੈਗੇ ਆ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੇ, ਉੱਥੋਂ ਹੀ ਉਹ ਸਾਰਾ ਵਿਰੋਧ ਨਿਕਲ ਕੇ ਆ ਰਿਹਾ ਹੈਗਾ। ਆਮਿਰ ਖਾਨ ਨੂੰ ਵੀ ਇਸ ਕਿਸਮ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹਨਾਂ ਦੀ ਵਾਈਫ ਕਿਰਨ ਰਾਓ ਨੇ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਰਹਿਣ ਲਾਇਕ ਨਹੀਂ ਹੈ। ਠੀਕ ਹੈ, ਇਸੇ ਕਿਸਮ ਦਾ ਆਪਾਂ ਨੂੰ ਪਤਾ ਹੈ ਕਿ ਸ਼ਾਹਰੁਖ ਖਾਨ ਨੂੰ ਵੀ ਇਸੇ ਕਿਸਮ ਦਾ, ਫਵਾਦ ਖਾਨ ਜਿਹੜਾ ਪਾਕਿਸਤਾਨ ਦਾ ਐਕਟਰ ਸੀਗਾ ਉਹਨੂੰ ਵੀ ਇਸੇ ਕਿਸਮ ਦਾ, ਮਤਲਬ ਇਹ ਮਾਈਨੋਰਿਟੀਜ਼ ਦੇ ਅਟੈਕਿੰਗ ਹੋ ਰਹੀ ਹੈ ਬੰਬੇ। ਯਾਨੀ ਕਿ ਜੀ ਜਿਹੜੇ ਜੀ ਇਹਨਾਂ ਨੂੰ ਤਾਂ ਬਾਈ, ਇਹਨਾਂ ਨੂੰ ਤਾਂ ਫਿਲਮਾਂ ਬਣਾਉਣੀਆਂ ਹੀ ਨਹੀਂ ਆਉਂਦੀਆਂ ਸੀਗੀਆਂ, ਸਾਰਾ ਕੰਮ ਤਾਂ ਇਹਨਾਂ ਨੂੰ ਪੰਜਾਬੀਆਂ ਨੇ ਸਿਖਾਇਆ। ਅੱਜ ਦੇ ਟਾਈਮ ਬਾਲੀਵੁੱਡ ਦੀ ਕਿਹੜੀ ਫਿਲਮ ਹੁੰਦੀ ਹੈ ਜਿਹਦੇ 'ਚ ਪੰਜਾਬੀ ਗਾਣਾ ਨਾ ਹੋਵੇ? ਉਹੀ ਪੰਜਾਬੀ ਗਾਣਿਆਂ ਦੀ ਇਹੀ ਤੇ ਇਹੀ ਚਾੜੀ ਜਾਂਦੇ ਨੇ। ਹਾਂ, ਤਾਂ ਮਤਲਬ ਹੁਣ ਪੰਜਾਬੀਆਂ ਤੇ ਚੜ ਗਏ ਨੇ, ਮਤਲਬ ਪੰਜਾਬੀਆਂ ਤੋਂ ਹੀ ਕਲਾ ਸਿੱਖ ਕੇ, ਪੰਜਾਬੀਆਂ ਤੋਂ ਹੀ ਇਹਨਾਂ ਨੇ ਬੰਬੇ ਵਸਾਇਆ, ਪੰਜਾਬੀਆਂ ਤੋਂ ਹੀ ਬਾਲੀਵੁੱਡ ਵਸਾਇਆ, ਤੇ ਅੱਜ ਪੰਜਾਬੀਆਂ ਦੇ ਉਲਟ ਹੋਏ ਖੜੇ ਨੇ। ਇਹ ਤਾਂ ਤੁਹਾਡੀ ਗੱਲ ਸਹੀ ਹੈ ਬਿਲਕੁਲ, ਮਤਲਬ ਸਾਰਾ ਕੁਝ ਸਾਡੇ ਤੋਂ ਸਿੱਖ ਕੇ ਸਾਨੂੰ ਵੀ ਪੈ ਰਹੇ ਨੇ ਇਸ ਟਾਈਮ ਮਾਰਨ, ਉਹ ਗੱਲ ਸਹੀ ਹੈ। ਪਰ ਕੰਪਲੈਕਸਿਟੀਜ਼ ਬਹੁਤ ਹੁੰਦੀਆਂ ਨੇ, ਮਤਲਬ ਇੰਨਾ ਬਲੈਕ ਐਂਡ ਵਾਈਟ 'ਚ ਨਹੀਂ ਹੈ ਕਿ ਇੱਕਦਮ ਦਿਲਜੀਤ ਨੂੰ ਢਾ ਦੇਣਗੇ, ਉਹ ਵੀ ਨਜ਼ਰ ਨਹੀਂ ਆ ਰਿਹਾ ਇਹ ਤੇ, ਮਤਲਬ ਇੰਨੀਆਂ ਜ਼ਿਆਦਾ ਉਲਝਣਾ ਨੇ ਆਪਾਂ ਇਸ ਤੇ ਬਹੁਤ ਲੰਬੀ ਗੱਲਬਾਤ ਕਰ ਸਕਦੇ ਹਾਂ। ਮੈਂ ਸਾਰੇ ਇਸ ਮਾਮਲੇ ਨੂੰ ਦੇਖ ਰਿਹਾ ਹਾਂ, ਇਹਦੇ 'ਚ ਇਹ ਵੀ ਰੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕੀ ਕੰਪਲੈਕਸਿਟੀਆਂ ਹੈਗੀਆਂ ਇਹਦੇ 'ਚ। ਆਈਡੈਂਟੀਟੀ ਦੀ ਵੀ ਕੰਪਲੈਕਸਿਟੀਜ਼ ਹੈਗੀਆਂ। ਅਗਲੇ ਐਂਟੀ ਸਿੱਖ ਵੀ ਨਹੀਂ ਦਿਖਣਾ ਚਾਹੁੰਦੇ, ਅਗਲੇ ਐਂਟੀ ਸਰਦਾਰ ਵੀ ਨਹੀਂ ਦਿਖਣਾ ਚਾਹੁੰਦੇ, ਤੇ ਅਗਲੇ ਇਸ ਫਿਲਮ ਦਾ ਵਿਰੋਧ ਵੀ ਕਰਨਾ ਚਾਹੁੰਦੇ ਆ। ਮਤਲਬ ਬੜਾ ਅਜੀਬ ਕਾਕਟੇਲ ਬਣਿਆ ਹੋਇਆ ਹੈ। ਆਖਰੀ ਦੋ ਗੱਲਾਂ ਨੇ, ਇਸ ਤੋਂ ਬਾਅਦ ਅਗਲੀ ਖਬਰ ਵੱਲ ਵਧਾਂਗੇ। ਇੱਕ ਤਾਂ ਜਿੱਦਾਂ ਤੁਸੀਂ ਬਾਲੀਵੁੱਡ ਦੀ ਸਾਰੀ ਗੱਲ ਕਰਦੇ ਹੋ, ਇੱਕ ਤਾਂ ਉਹ ਸਾਰੀ ਬਾਲੀਵੁੱਡ ਵਾਲੀ ਜੁੰਡਲੀ ਬੈਠੀ ਵੀ ਦੇਖੋ ਕਿੱਥੇ ਹੋਈ ਹੈ ਨਾ, ਨਾਗਪੁਰ ਬਹੁਤ ਲਾਗੇ ਪੈਂਦਾ ਹੈ, ਉੱਥੋਂ ਮਹਾਰਾਸ਼ਟਰ ਦੇ ਵਿੱਚ ਹੀ ਹੈ, ਤੇ ਉਹ ਪ੍ਰਭਾਵ ਤਾਂ ਪੈਂਦਾ ਫਿਰ। ਤੇ ਦੂਸਰੀ ਗੱਲ, ਬੇਸ਼ੱਕ ਇਸ ਫਿਲਮ ਦੇ ਲਈ ਉਹ ਵਿਰੋਧ ਨਾ ਕਰ ਰਹੇ ਹੋਣ, ਪਰ ਅੰਦਰੋਂ ਅੰਦਰ ਹੀ ਹਨੀ ਤ੍ਰੇਹਾਨ ਵਰਗਿਆਂ ਨੂੰ ਇਸ ਪੰਜਾਬ 95 94 ਨਾਮ ਹੈ ਉਹ ਜਿਹੜੀ ਫਿਲਮ ਹੈ ਇਹਨਾਂ ਦੀ 95, ਉਹ ਉਸ ਫਿਲਮ ਲਈ ਇਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਅੰਦਰੋਂ ਅੰਦਰ ਹੀ ਵੀ ਹੋਰ ਫਿਲਮਾਂ ਚਲਾਉਣੀਆਂ ਨੇ ਜਾਂ ਨਹੀਂ। ਜੇ ਹੋਰ ਚਲਾਉਣੀਆਂ ਨੇ ਤਾਂ ਇਹਦੇ ਖਿਆਲ ਛੱਡ ਦਿਓ, ਇਹ ਫਿਲਮ ਫਿਰ ਨਹੀਂ ਚੱਲੂਗੀ। ਇਹ ਅੰਦਰੋਂ ਅੰਦਰ ਹੀ ਖਬਰਾਂ ਮਿਲਦੀਆਂ ਨੇ। ਸੋ ਚਲੋ ਆਪਾਂ ਹੁਣ ਅਗਲੀ ਖਬਰ ਵੱਲ ਜੇਕਰ ਵਧੀਏ ਤਾਂ ਕਹਿੰਦੇ ਵੀ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਵਾਲੀ ਕਾਂਗਰਸ 'ਚ ਬੜਾ ਭੜਥੂ ਪਿਆ ਹੋਇਆ। ਕਹਿੰਦੇ ਵੀ ਪਤਾ ਨਹੀਂ ਲੱਗਦਾ, ਹਲਚਲ ਇੰਨੀ ਜ਼ਿਆਦਾ ਮਚੀ ਹੋਈ ਹੈ। ਚੰਨੀ ਸਾਹਿਬ ਆਪਣੇ ਆਪ 'ਚ ਹੀ ਦਾਅਵਾ ਕਰੀ ਜਾਂਦੇ ਨੇ ਕਿ ਅਗਲਾ ਨਿਸ਼ਾਨਾ ਜਾਂ ਤਾਂ ਮੈਂ ਹੋ ਸਕਦਾ ਜਾਂ ਫਿਰ ਪ੍ਰਗਟ ਸਿੰਘ ਹੋ ਸਕਦੇ ਨੇ। ਇਹ ਖਿਆਲ ਕਿੱਥੋਂ ਆਉਂਦਾ, ਜਾਂ ਫਿਰ ਉਹਨਾਂ ਤੋਂ ਸਰੋਤ ਹੁੰਦੇ ਨੇ, ਉਹਨਾਂ ਨੂੰ ਪਹਿਲਾਂ ਅੰਦਰੋਂ ਜਾਣਕਾਰੀ ਮਿਲ ਜਾਂਦੀ ਹੈ? ਦੇਖੋ, ਜਿਹੜੀ ਵਿਜੀਲੈਂਸ ਟੀਮ ਹੈ ਉਹ ਪ੍ਰਗਟ ਸਿੰਘ ਦੇ ਪਿੱਛੇ ਪਈ ਹੋਈ ਹੈ, ਸ਼ਾਇਦ ਇਸੇ ਕਰਕੇ ਬਿਆਨ ਦਿੱਤਾ ਗਿਆ। ਮੈਂ ਤੁਹਾਨੂੰ ਦੱਸ ਦਿਆਂ, ਮੇਰੇ ਇੱਕ ਵਿਜੀਲੈਂਸ ਦੇ ਅਧਿਕਾਰ ਨਾਲ ਗੱਲ ਹੋ ਰਹੀ ਸੀਗੀ, ਆਫ ਦਾ ਰਿਕਾਰਡ ਉਹਨੇ ਮੈਨੂੰ ਦੱਸਿਆ ਕਿ ਹੁਣ ਇਹ ਪ੍ਰਗਟ ਸਿੰਘ ਨੂੰ ਟਾਰਗੇਟ ਕਰਨਗੇ। ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਚੱਕਰ ਹੋ ਗਿਆ, ਕਿਉਂ ਟਾਰਗੇਟ ਕਰਨਗੇ ਪ੍ਰਗਟ ਸਿੰਘ ਨੂੰ? ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਯੂਥ ਸਪੋਰਟਸ ਕਾਰਪੋਰੇਸ਼ਨ ਸੀਗੀ, ਉਹਦੇ ਚੇਅਰਮੈਨ ਪ੍ਰਗਟ ਸਿੰਘ ਹੁੰਦੇ ਸੀਗੇ, ਉਹਦੇ 'ਚ ਉਹਨਾਂ ਨੂੰ ਸਰਕਾਰੀ ਫੰਡ ਦਾ ਦੁਰਉਪਯੋਗ ਕਰਨ ਦੇ ਆਰੋਪ ਉਹਨਾਂ ਤੇ ਫਰੇਮ ਕੀਤੇ ਜਾ ਰਹੇ ਨੇ। ਸ਼ਾਇਦ ਅਗਲੀ ਕਹਿੰਦੇ ਕਿ ਜੇ ਕੋਈ ਕਾਰਵਾਈ, ਵੱਡੀ ਕਾਰਵਾਈ ਨਾ ਵੀ ਕੀਤੀ ਗਈ ਤੇ ਪਰ ਉਹਨਾਂ ਦੇ ਉਲਟ ਮਾਹੌਲ ਜ਼ਰੂਰ ਬਣਾਇਆ ਜਾਊਗਾ, ਪ੍ਰਗਟ ਸਿੰਘ ਦੇ ਉਲਟ। ਤੇ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਦੇ ਉਲਟ ਵੀ ਮਾਹੌਲ ਬਣਾਇਆ ਜਾਊਗਾ। ਉਹਨਾਂ ਦਾ ਬੇਸਿਕਲੀ ਉਸ ਵਿਜੀਲੈਂਸ ਅਧਿਕਾਰ ਨਾਲ ਮੇਰੀ ਖਾਸੀ ਗੱਲਬਾਤ ਹੋ ਜਾਂਦੀ ਹੈ, ਤੇ ਉਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਹਰਿਆਣੇ ਤੋਂ ਹੈਗਾ, ਤੇ ਖਾਸਾ ਮਤਲਬ ਕਿਸਾਨ ਅੰਦੋਲਨ ਨਾਲ, ਕਿਸਾਨ ਕਮਿਊਨਿਟੀ ਨਾਲ ਲਗਾਵ ਰੱਖਦਾ ਰਿਹਾ ਬੰਦਾ। ਤੇ ਉਹਨੂੰ ਮੈਂ ਪੁੱਛਿਆ ਕਿ ਬਈ ਇਹ ਕੀ ਚੱਕਰ ਹੈ ਕਿ ਇਹਦੇ 'ਚ ਪਹਿਲਾਂ ਭਾਰਤ ਭੂਸ਼ਣ ਆਸ਼ੂ ਇਹਨਾਂ ਨੇ ਰਗੜਤਾ, ਹੁਣ ਮਜੀਠੀਏ ਦੇ ਪਿੱਛੇ ਪਏ ਹੋਏ ਨੇ, ਤੁਸੀਂ ਪ੍ਰਗਟ ਸਿੰਘ ਅਤੇ ਚੰਨੀ ਦਾ ਨਾਂ ਲੈ ਰਹੇ ਹੋ, ਇਹ ਕੀ ਚੱਕਰ ਹੈ? ਕਹਿੰਦੇ ਇਹ ਸਾਰੇ ਉਹ ਆਗੂ ਨੇ ਜਿਨ੍ਹਾਂ ਨੂੰ ਇੱਕ ਪੋਸੀਬਲ ਥ੍ਰੈਟ ਮੰਨਦੀ ਹੈਗੀ ਆ ਜਿਹੜੀ ਆਮ ਆਦਮੀ ਪਾਰਟੀ। ਕਹਿੰਦੇ ਕਿ ਮਜੀਠੀਆ ਨੂੰ ਹੱਥ ਨਹੀਂ ਪਾਉਣਾ ਸੀ ਇਹਨਾਂ ਨੇ, ਪਰ ਮਜੀਠੀਆ ਨੇ ਲਗਾਤਾਰ ਸੀਐਮ ਮਾਨ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਪਰਸਨਲੀ, ਖਾਸ ਕਰ ਲੀਵਰ ਵਾਲੇ ਮਸਲੇ ਤੇ, ਉਹਨਾਂ ਦੇ ਸ਼ਰਾਬ ਵਾਲੇ ਮਸਲੇ ਤੇ, ਜਾਂ ਫਿਰ ਪਰਸਨਲ ਚੀਜ਼ਾਂ ਤੇ ਵੀ, ਜਿਵੇਂ ਉਹ ਡੋਮੈਸਟਿਕ ਵਾਇਲੈਂਸ ਵਾਲੀ ਚੀਜ਼ਾਂ ਵੀ ਬਾਹਰ ਬੋਲ ਦਿੰਦੇ ਸੀ ਮਜੀਠੀਆ। ਕਹਿੰਦੇ ਉਸ ਕਰਕੇ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਹੈਗਾ। ਤੇ ਦੂਜਾ, ਉਹ ਪ੍ਰਗਟ ਸਿੰਘ ਬਾਰੇ ਤੇ ਚੰਨੀ ਬਾਰੇ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੇ ਇੱਕ ਇੰਟਰਨਲ ਸਰਵੇ ਕਰਾਇਆ ਸੀਗਾ ਪੰਜਾਬ ਭਰ 'ਚ, ਉਹਦੇ 'ਚ ਕਿਸਾਨ ਕਮਿਊਨਿਟੀ ਦੇ ਵਿੱਚ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ ਦੋ ਬਹੁਤ ਕ੍ਰੈਡੀਬਲ ਸੀਗੇ। ਉਹਨਾਂ ਨੇ ਸੁਖਪਾਲ ਖਹਿਰੇ ਦਾ ਨਾਮ ਵੀ ਲਿਆ, ਧਰਮਵੀਰ ਗਾਂਧੀ ਦਾ ਵੀ ਨਾਂ ਲਿਆ। ਕਹਿੰਦੇ ਸੁਖਪਾਲ ਖਹਿਰੇ ਨੂੰ ਪਹਿਲਾਂ ਇਹ ਜੇਲ੍ਹ 'ਚ ਸਿੱਟ ਚੁੱਕੇ ਨੇ, ਧਰਮਵੀਰ ਗਾਂਧੀ ਦੇ ਉਲਟ ਇਹਨਾਂ ਨੂੰ ਕੁਝ ਮਿਲ ਨਹੀਂ ਰਿਹਾ, ਤੇ ਹੁਣ ਚੰਨੀ ਅਤੇ ਪ੍ਰਗਟ ਸਿੰਘ ਇਹਨਾਂ ਦਾ ਅਗਲਾ ਨਿਸ਼ਾਨਾ ਹੋ ਸਕਦੇ ਨੇ। ਇਹ ਵਿਜੀਲੈਂਸ ਦਾ ਇੱਕ ਅਧਿਕਾਰੀ ਕਹਿ ਰਿਹਾ ਮੈਨੂੰ ਗੱਲਬਾਤ 'ਚ। ਤਾਂ ਤੁਸੀਂ ਆਪ ਹਿਸਾਬ ਲਾਓ ਕਿ ਮਤਲਬ ਇਹ ਅਨਡਿਕਲੇਅਰਡ ਐਮਰਜੈਂਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਈ ਹੋਈ ਹੈ ਆਪੋਜੀਸ਼ਨ ਲੀਡਰਾਂ ਨੂੰ। ਇਹਨਾਂ ਨੇ, ਹਾਲਾਂਕਿ ਮਤਲਬ ਆਪਾਂ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੇ ਰਾਜ ਭੋਗਿਆ ਹੈਗਾ,
ਰਾਜ ਭੋਗਣ 'ਚ ਇਹਨਾਂ ਨੇ ਕੀਤੀਆਂ ਹੋਣਗੀਆਂ। ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਤਕਰੀਬਨ ਹਾਂ ਹੈਗੇ ਸਾਰੇ ਇੱਕੋ ਜਿਹੇ ਹੀ ਨੇ, ਕੋਈ ਥੋੜਾ ਹੈ ਕੋਈ ਬਹੁਤਾ ਹੈ, ਕਿਸੇ ਦਾ ਹਲੇ ਜੱਗ ਜ਼ਾਹਰ ਹੋਣਾ ਬਾਕੀ ਹੈ, ਹੈਗੇ ਸਾਰੇ ਇਸ ਹਮਾਮ ਮੇ ਸਭ ਨੰਗੇ ਹੈ, ਉਹ ਵਾਲੀ ਗੱਲ ਹੈ ਬਿਲਕੁਲ ਜੀ। ਇਸੇ ਦੇ ਨਾਲ ਇਸ ਗੱਲ ਤੇ ਵੀ ਚਾਨਣਾ ਪਾ ਦਿਓ, ਅੱਜ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਹੋਰ ਜਾਂਚ ਨੂੰ ਤੇਜ਼ ਕਰਦੇ ਆ, ਜਿਹੜੇ ਸਾਬਕਾ ਈਡੀ ਦੇ ਡਿਪਟੀ ਡਾਇਰੈਕਟਰ ਰਹੇ ਨੇ, ਉਹਨਾਂ ਨੂੰ ਸੱਦਿਆ ਗਿਆ ਸੀ ਆਪਣੇ ਬਿਆਨ ਦਰਜ ਕਰਾਉਣ ਦੇ ਲਈ, ਤੇ ਉਹਨਾਂ ਨੇ ਬਿਆਨ ਦਰਜ ਕਰਾਏ ਨੇ। ਉਸ ਤੋਂ ਬਾਅਦ ਮੀਡੀਆ ਸਾਹਮਣੇ ਵੀ ਉਹਨਾਂ ਨੇ ਕਿਹਾ ਕਿ ਜੋ ਕੁਝ ਮੇਰੀ ਰਿਪੋਰਟ ਦੇ ਵਿੱਚ ਹੈ 2021 ਵਾਲੀ, ਮੈਂ ਉਹੀ ਕੁਝ ਅੱਗੇ ਰੱਖਿਆ। ਹਾਂਜੀ, ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਉਹਨਾਂ ਨੂੰ ਵਿਜੀਲੈਂਸ ਡਿਪਾਰਟਮੈਂਟ ਨੇ ਤਲਬ ਕੀਤਾ ਸੀਗਾ ਤੇ ਪੁੱਛਗਿੱਛ ਕੀਤੀ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੀ ਸਟੇਟਮੈਂਟਸ ਦਰਜ ਕਰਾਈਆਂ ਨੇ। ਉਹਨਾਂ ਨੇ ਵੀ ਤਕਰੀਬਨ 1 ਘੰਟਾ ਮੁਲਾਕਾਤ ਕੀਤੀ ਹੈ ਵਿਜੀਲੈਂਸ ਦੇ ਅਧਿਕਾਰੀਆਂ ਨਾਲ। ਤੇ ਕੱਲ ਚੱਟੋਪਾਧਿਆਏ ਪੇਸ਼ ਹੋਏ ਸੀ। ਚੱਟੋਪਾਧਿਆਏ ਤਕਰੀਬਨ 1 ਘੰਟਾ ਅੰਦਰ ਰਹੇ ਸੀਗੇ ਤੇ ਇਹ ਵੀ ਤਕਰੀਬਨ 1 ਘੰਟੇ ਰਹੇ ਨੇ। ਤੇ ਇਹਨਾਂ ਨੇ ਵੀ ਕਿਹਾਗਾ ਕਿ ਅਸੀਂ ਜਿਹੜੀ ਸਾਡੀ ਪੁਰਾਣੀ ਇਨਵੈਸਟੀਗੇਸ਼ਨ ਸੀ ਉਹਦੇ ਰਿਲੇਟਡ ਹੀ ਚੀਜ਼ਾਂ ਦੱਸੀਆਂ ਨੇ। ਉਧਰ ਚਲੋ ਭ੍ਰਿਸ਼ਟਾਚਾਰ ਦੀ ਗੱਲ ਹੋਈ ਤਾਂ ਤੁਹਾਨੂੰ ਇੱਕ ਚਲਦੇ 2-3 ਖਬਰਾਂ ਦੱਸ ਦੇਣਾ। ਇੱਕ ਖਬਰ ਉਹ ਵੀ ਹੈ ਕਿ ਇਹਨਾਂ ਦਾ ਜਿਹੜਾ ਸਾਬਕਾ ਮੰਤਰੀ ਸੀਗਾ ਸਿੰਗਲਾ, ਮਾਨਸਾ ਤੋਂ ਵਿਜੇ ਸਿੰਗਲਾ, ਹਾਂ, ਉਹਨੂੰ ਇਹਨਾਂ ਨੇ ਕਲੀਨ ਚਿੱਟ ਦਿੱਤੀ ਹੈ। ਤੇ ਜਦ ਕਿ ਉਹਦਾ ਦੇ ਦਿੱਤੀ ਹੈ ਜਾਂ ਫਿਰ ਹਾਲੇ ਦੇਣੀ ਹੈ ਜੀ? ਉਦੋਂ ਤੱਕ ਮਾਮਲਾ ਕੋਰਟ 'ਚ ਨਹੀਂ ਸੀ? ਨਹੀਂ, ਦੇ ਦਿੱਤੀ ਹੈ ਸਰ। ਠੀਕ ਹੈ ਜੀ, ਠੀਕ ਹੈ ਜੀ। ਇਹ ਦੇਖ ਲਓ, ਐ ਹੁੰਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਪਹਿਲਾਂ ਤੁਸੀਂ ਐਮਐਲਏ ਨੂੰ, ਇਹ ਨਹੀਂ ਵੀ ਕੋਈ ਤੁਹਾਡੀ ਪਾਰਟੀ ਦਾ ਵਰਕਰ ਹੈ, ਕੋਈ ਵਲੰਟੀਅਰ ਹੈ, ਨਹੀਂ, ਆਮ ਵਿਅਕਤੀ ਨਹੀਂ ਹੈ, ਇੱਕ ਐਮਐਲਏ ਹੈ, ਤੁਸੀਂ ਪਹਿਲਾਂ ਉਸ ਨੂੰ ਜ਼ਲੀਲ ਕਰਦੇ ਹੋ। ਜਾਂ ਤਾਂ ਫਿਰ ਹੁਣ ਇੱਥੇ ਜ਼ਿੰਮੇਵਾਰੀ ਵੀ ਨਿਰਧਾਰਤ ਹੋਵੇ ਨਾ, ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਦਫ਼ਤਰ 'ਚ ਬੁਲਾ ਕੇ ਉਸ ਦੀ ਗ੍ਰਿਫਤਾਰੀ ਕਰਾਈ ਹੈ, ਹੁਣ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੱਸਣ ਕਿ ਮੇਰੀ ਗਲਤੀ ਹੈ, ਮੇਰੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਡੀਫੇਮ ਕੀਤਾ ਆਪਣੇ ਹੀ ਐਮਐਲਏ ਨੂੰ। ਕੀ ਇਹ ਇੰਨੇ ਗਟਸ ਰੱਖਦੇ ਨੇ ਕਿ ਆਪਣੇ ਆਪ ਨੂੰ ਕਟਹਿਰੇ 'ਚ ਖੜਾ ਕਰਨਗੇ ਵੀ ਭਾਈ ਅਸੀਂ ਆਪਣੇ ਬੰਦੇ ਨੂੰ ਆਪ ਡੀਫੇਮ ਕੀਤਾ, ਮੇਰੀ ਬਣਦੀ ਜਿਹੜੀ ਜ਼ਿੰਮੇਵਾਰੀ ਹੈ, ਮੇਰੇ ਤੇ ਬਣਦੀ ਜੋ ਕਾਰਵਾਈ ਹੈ ਉਹ ਕੀਤੀ ਜਾਵੇ। ਇਹ ਐ ਵੀ ਹੁੰਦਾ। ਤੁਸੀਂ ਇਲੈਕਸ਼ਨਾਂ ਨੂੰ ਜਿੱਤਣ ਦੇ ਲਈ ਹਰਿਆਣੇ 'ਚ ਜੇ ਕੋਈ ਚੱਲ ਰਿਹਾ ਉਹਨੂੰ ਜਿੱਤਣ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਬਿਲਕੁਲ। ਇੱਕ ਖਬਰ ਇਹ ਵੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਸਤਿਆਜੀਤ ਸਿੰਘ ਮਜੀਠੀਆ ਹੋਰਾਂ ਨੂੰ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈਗਾ। ਇਸ ਚੀਫ ਖਾਲਸਾ ਦੀਵਾਨ ਨੂੰ ਖਾਸੀ ਪੁਰਾਣੀ ਧਾਰਮਿਕ ਸੰਸਥਾ ਮੰਨਿਆ ਜਾਂਦਾ ਹੈਗਾ ਤੇ ਅੱਜ ਇਹ ਫੈਸਲਾ ਲਿਆ ਗਿਆ ਹੈਗਾ। ਤੇ ਹਾਂ, ਇੱਕ ਖਬਰ ਇਹ ਹੈ। ਬਾਕੀ ਖਬਰ ਇਹ ਵੀ ਹੈ ਕਿ ਅਕਾਲੀ ਦਲ ਨੇ ਆਪਣੀ ਜਿਹੜੀ ਕੋਰ ਕਮੇਟੀ ਦੀ ਲਿਸਟ ਜਾਰੀ ਕਰ ਦਿੱਤੀ ਸੀ ਕੱਲ, ਤੇ ਅੱਗੇ 30 ਜੂਨ ਨੂੰ ਕੱਲ ਯਾਨੀ ਕਿ ਅਹਿਮ ਬੈਠਕ ਹੋਊਗੀ। ਉਹਦੇ 'ਚ ਪਤਾ ਲੱਗੂਗਾ ਕਿ ਅਗਲੇ ਕੀ ਏਜੰਡਾ ਲੈਂਦੇ ਨੇ। ਬੇਸਿਕਲੀ ਵਿਕਰਮਜੀਤ ਸਿੰਘ ਮਜੀਠੀਆ ਵੀ ਇਸ ਕੋਰ ਕਮੇਟੀ 'ਚ ਸ਼ਾਮਿਲ ਨੇ, ਦਲਜੀਤ ਸਿੰਘ ਚੀਮਾ, ਬਲਵਿੰਦਰ ਭੁੰਦੜ ਤੇ ਹੋਰ ਵੀ ਕਈ ਸਾਰੇ ਨਾਂ ਹੈਗੇ। ਹਾਲਾਂਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀਗੀ ਮੈਂਬਰਸ਼ਿਪ ਕਮੇਟੀ, ਉਹ ਵੀ ਆਪਣੇ ਪ੍ਰਯਾਸ ਕਰ ਰਹੀ ਹੈ। ਉਸ ਕਮੇਟੀ ਚੋਂ ਕਿਸੇ ਦਾ ਨਾਂ ਇਹਨਾਂ ਦੀ ਲਿਸਟ 'ਚ ਨਹੀਂ ਦਿਖਿਆ ਜਿਹੜੀ ਕੋਰ ਕਮੇਟੀ ਇਹਨਾਂ ਨੇ ਅਨਾਉਂਸ ਕੀਤੀ ਸੀਗੀ। ਉਹਨਾਂ ਨੇ ਕੱਲ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਨਾਲ, ਜਿਹੜੀ ਵਾਰਿਸ ਪੰਜਾਬ ਦੇ ਅਕਾਲੀ ਦਲ ਹੈ, ਉਹਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਸੀਗੀ ਮਨਪ੍ਰੀਤ ਅਲੀ ਹੋਰਾਂ ਨੇ ਕਿ ਸਾਰੇ ਪੰਥਕ ਗਰੁੱਪਸ ਨੂੰ ਇਕੱਠਾ ਹੋਣਾ ਚਾਹੀਦਾ, ਤੇ ਉਹ ਅੱਡ ਪ੍ਰਯਾਸ ਕਰ ਰਹੇ ਨੇ, ਇਹ ਆਪਣਾ ਅੱਡ ਚਲਾਈ ਜਾ ਰਹੇ ਨੇ। ਤਾਂ ਇੱਕ ਵੱਡਾ ਕੁਐਸਚਨ ਤਾਂ ਪੰਜਾਬ ਸਾਹਮਣੇ ਇਹ ਵੀ ਹੈ ਕਿ ਕੀ ਅਕਾਲੀ ਦਲ ਯੂਨਾਈਟ ਹੋਊਗਾ ਤੇ ਕੀ ਅਕਾਲੀ ਦਲ ਜਾਂ ਫਿਰ ਐਵੇਂ ਸੁਖਬੀਰ ਬਾਦਲ ਦੀ ਛਤਰ ਛਾਇਆ 'ਚ ਹੀ ਚੱਲੂਗਾ। ਜੀ, ਸੋ ਖਬਰਾਂ ਤਾਂ ਹੋਰ ਵੀ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਥੇ ਹੀ ਪ੍ਰੋਗਰਾਮ ਨੂੰ ਲਾਉਣੇ ਆ ਜੀ ਵਿਰਾਮ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਇਸ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ। ਵੱਖ-ਵੱਖ ਖਬਰਾਂ ਦੀ ਪਾਈ ਹੈ ਸਾਂਝ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।